जोलॉजी करता है। हाँ जी। ਤੇ ਦਮੋਦਰ ਦਾਸ ਜਾਂ ਦਮੋਦਰ ਗੁਲਾਟੀ ਵੀ ਕਹਿੰਦੇ ਨੇ। ਤੇ ਇਹਦਾ ਜਿਹੜਾ ਮੇਰਾ ਖਿਆਲ ਹੈ ਕਿ ਇੱਕ ਐਸਟੀਮੇਟਡ ਜਿਹੜਾ ਟਾਈਮ ਪੀਰੀਅਡ ਹੈ ਉਹ ਕਹਿੰਦੇ ਨੇ 16 ਤੋਂ 1605 ਤੋਂ ਲੈ ਕੇ ਤੇ 1656 ਤੱਕ ਦਾ ਹੈ ਪੀਰੀਅਡ, ਯਾਨੀ ਕਿ 17ਵੀਂ ਸਦੀ ਦੇ ਸ਼ੁਰੂ ਦੇ ਵਿੱਚ। ਔਰ ਇਹ ਜਿਹੜੀ ਹੀਰ ਬਾਰਿਸ਼ਾਹ ਇਹਨੇ ਲਿਖੀ, ਬਾਰਿਸ਼ਾਹ ਕਹਿ ਰਿਹਾ ਸੌਰੀ, ਹੀਰ ਹੀਰ ਰਾਂਝੇ ਦਾ ਕਿੱਸਾ ਜਿਹੜਾ ਇਹਨੇ ਲਿਖਿਆ ਉਹ ਪਹਿਲੇ ਲਿਖਿਆ ਸੀਗਾ। ਇਹਨੇ ਸਮਝੋ ਨਾ ਕਿ ਉਹਨੇ 17ਵੀਂ ਸਦੀ ਦੇ ਬਹੁਤ ਸ਼ੁਰੂ ਦੇ ਵਿੱਚ ਹੀ ਲਿਖਿਆ ਹੋਏਗਾ। ਤੇ ਵਾਰਿਸ ਸ਼ਾਹ ਦੀ ਜਿਹੜੀ ਹੀਰ ਹੈ ਉਹ ਤੇ ਜਾ ਕੇ ਮੁਕੰਮਲ ਹੋਈ ਆਪਣਾ 1767 ਵਿੱਚ, ਯਾਨੀ ਕੋਈ 150 ਸਾਲ ਬਾਅਦ। ਤੇ ਇੱਕ ਤੇ ਇਹ ਗੱਲ ਹੈਗੀ ਹੈ, ਦੂਜੀ ਇਹ ਗੱਲ ਹੈਗੀ ਹੈ ਕਿ ਇਹਦੇ ਵਿੱਚ ਜਿਹੜਾ ਦਮੋਦਰ ਦਾਸ ਹੈ ਉਹਦਾ ਦਾਵਾ ਇਹ ਹੈ ਕਿ ਉਹ ਆਪਣਾ ਉੱਥੇ ਰਹਿੰਦਾ ਸੀਗਾ ਝੰਗ ਵਿੱਚ, ਜਿਹੜਾ ਹੀਰ ਦਾ ਜਿਹੜਾ ਸ਼ਹਿਰ ਸੀਗਾ ਜਾਂ ਪਿੰਡ ਸੀ। ਤੇ ਉਹ ਕਹਿੰਦਾ ਇਹ ਸਾਰਾ ਕਿੱਸਾ ਮੈਂ ਅੱਖੀਂ ਡਿੱਠਾ ਹੈ ਤੇ ਮੈਂ ਅੱਖੀਂ ਡਿੱਠਾ ਕਿੱਸਾ ਦੱਸਾਂਗਾ। ਲੇਕਿਨ ਮੇਰਾ ਖਿਆਲ ਹੈ ਕਿ ਇਹ ਉਹਦੀ ਕੀ ਕਹਿੰਦੇ ਨੇ ਪੋਇਟਿਕ ਐਕਸਪ੍ਰੈਸ਼ਨ ਹੈ, ਉਹ ਮੇਰਾ ਨਹੀਂ ਖਿਆਲ ਝੰਗ ਦਾ ਹੈ ਸੀ। ਉਹ ਪ੍ਰੋਬਬਲੀ ਸੈਂਟਰਲ ਪੰਜਾਬ ਦੇ ਕਿਸੇ ਹੋਰ ਸ਼ਹਿਰ ਦਾ ਸੀ, ਹੁਣ ਮੈਨੂੰ ਭੁੱਲ ਗਿਆ ਕਿਹੜਾ ਸ਼ਹਿਰ ਹੈ, ਉੱਥੋਂ ਦਾ ਸੀ ਉਹ। ਤੇ ਲੇਕਿਨ ਇਹ ਹੈ ਕਿ ਇਹ ਜਿਹੜਾ ਕਿੱਸਾ ਹੈ ਇਹ ਜਿਹੜਾ ਦਮੋਦਰ ਦਾਸ ਹੋਰਾਂ ਲਿਖਿਆ ਹੈ ਇਹ ਬਿਲਕੁਲ ਹੋਰ ਤਰ੍ਹਾਂ ਲਿਖਿਆ ਗਿਆ ਹੈ ਜਿਵੇਂ ਬਾਅਦ ਦੇ ਵਿੱਚ ਵਾਰਿਸ ਸ਼ਾਹ ਨੇ ਲਿਖਿਆ ਸੀ। ਲੇਕਿਨ ਇਹ ਪਹਿਲੇ ਲਿਖਿਆ ਗਿਆ ਸੀ ਤੇ ਇਹਦੇ ਵਿੱਚ ਬਿਲਕੁਲ ਗੱਲਾਂ ਜਿਹੜੀਆਂ ਨੇ ਉਹ ਹੋਰ ਤਰ੍ਹਾਂ ਕੀਤੀਆਂ ਗਈਆਂ ਨੇ। ਅੱਛਾ, ਇੱਕ ਤੇ ਇਹ ਹੈ ਕਿ ਜਿਹੜੀ ਇੱਕ ਮੇਨ, ਅੱਛਾ ਬਾਈ ਦਾ ਵੇ ਵੀ ਤੁਹਾਨੂੰ ਮੈਂ ਦੱਸਾਂ ਕਿ ਪਿਛਲੇ 20-30 ਸਾਲਾਂ ਦੇ ਵਿੱਚ ਕਮ ਸੇ ਕਮ 30 ਸਾਲਾਂ ਤੋਂ ਮੈਂ ਦੇਖ ਰਿਹਾ ਹਾਂ ਕਿ ਇਹ ਬੜੀ ਬਹਿਸ ਹੈ ਪੰਜਾਬੀ ਇੰਟੈਲੈਕਚੁਅਲਸ ਦੇ ਵਿੱਚ ਕਿ ਹੀਰ ਦਾ ਕਿੱਸਾ ਜਿਹੜਾ ਹੈ ਉਹ ਵਾਰਿਸ ਸ਼ਾਹ ਦਾ ਚੰਗਾ ਲਿਖਿਆ ਹੈ ਕਿ ਉਹ ਦਮੋਦਰ ਦਾਸ ਦਾ। ਔਰ ਜਿਹੜੇ ਸਮ ਆਫ ਦਾ ਟਾਪ ਮੋਸਟ ਇੰਟੈਲੈਕਚੁਅਲਸ ਨੇ ਉਹਨਾਂ ਦਾ ਇਹ ਦਾਵਾ ਹੈ ਕਿ ਜਿਹੜਾ ਦਮੋਦਰ ਦਾਸ ਦਾ ਲਿਖਿਆ ਕਿੱਸਾ ਹੈ ਇਹ ਵੱਧ ਹੈ ਵਾਰਿਸ ਸ਼ਾਹ ਤੋਂ। ਇਹ ਉਹਨਾਂ ਦਾ ਖਿਆਲ ਹੈ। ਉਹਦੇ ਵਿੱਚ ਨਜਮ ਹੁਸੈਨ ਸਈਦ ਸਾਹਿਬ ਨਾਲ ਵੀ ਮੇਰੀ ਹੋਈ ਹੈ ਤੇ ਗੱਲ, ਉਹ ਵੀ ਇੱਕ ਜ਼ਮਾਨੇ 'ਚ ਇਹੋ ਕਹਿੰਦੇ ਸਨ ਕਿ ਦਮੋਦਰ ਦਾਸ ਦਾ ਕਿੱਸਾ ਜਿਹੜਾ ਹੈ ਉਹ ਜ਼ਿਆਦਾ ਬਿਹਤਰ ਹੈ। ਫਿਰ ਸਾਡੇ ਉਹ ਹੋਰ ਦੋਸਤ ਨੇ ਮੁਸ਼ਤਾਕ ਸੂਫੀ ਸਾਹਿਬ, ਉਹਨਾਂ ਵੀ ਤਕਰੀਬਨ ਇਹੋ ਜਿਹੀ ਗੱਲ ਹੀ ਕੀਤੀ ਹੈ। ਉਹਨਾਂ ਨੇ ਸੁਣਿਆ ਕੋਈ ਕਿਤਾਬ ਵੀ ਲਿਖੀ, ਮੈਂ ਪੜ੍ਹੀ ਨਹੀਂ ਹੈ ਅਜੇ, ਜਿਹਦੇ ਵਿੱਚ ਦੋਵਾਂ ਦੀ ਵਾਰਿਸ ਸ਼ਾਹ ਤੇ ਦਮੋਦਰ ਦਾਸ ਦੀ ਹੀਰ ਦੇ ਕਰੈਕਟਰ ਨੂੰ ਕੰਪੇਅਰ ਕੀਤਾ ਗਿਆ। ਮੈਂ ਪੜ੍ਹੀ ਨਹੀਂ ਹੈ ਲੇਕਿਨ ਇਸ ਮੈਨੂੰ ਜਿਹੜੀ ਉਹਨਾਂ ਨਾਲ ਗੱਲਬਾਤ ਹੋਈ ਸੀ ਕੁਝ ਸਾਲ ਪਹਿਲੇ ਉਹਦੇ ਤੋਂ ਮੈਂ ਤੁਹਾਨੂੰ ਦੱਸ ਰਿਹਾ। ਅੱਛਾ, ਸੋ ਲਿਹਾਜ਼ਾ ਇਹ ਹੈ ਕਿ ਇਸ ਲਈ ਦਮੋਦਰ ਦਾਸ ਨੂੰ ਤੁਹਾਡੇ ਲਈ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਵੀ ਵੇਖ ਸਕੋ ਕਿ ਦੋਵਾਂ ਦੇ ਵਿਚਕਾਰ ਕਿੰਨਾ ਫਰਕ ਹੈ ਔਰ ਕਿੰਨੀ ਸਾਂਝ ਹੈ। ਕਿਉਂਕਿ ਅਸੀਂ ਅਗਲਾ ਸਮੈਸਟਰ ਜਿਹੜਾ ਸ਼ੁਰੂ ਕਰਾਂਗੇ ਉਹਦੇ ਵਿੱਚ ਅਸੀਂ ਹੀਰ ਵਾਰਿਸ ਸ਼ਾਹ ਦੀ ਸਿਲੈਕਸ਼ਨ ਵੀ ਪੜ੍ਹਨੀ ਹੈ। ਤੇ ਇਸ ਲਈ ਮੈਂ ਇਹ ਸੋਚ ਕੇ ਤੇ ਇਹ ਸਿਲੈਕਸ਼ਨ ਕੀਤੀ ਹੈ ਦਮੋਦਰ ਦਾਸ ਦੀ ਕਿ ਤੁਸੀਂ ਇਹਨੂੰ ਯਾਦ ਰੱਖਿਓ ਜਾਂ ਮੈਂ ਨੋਟ ਰੱਖਿਓ ਪੁਆਇੰਟਸ ਜਿਹੜੇ ਨੇ ਇਹ ਫਿਰ ਹੀਰ ਵਾਰਿਸ ਸ਼ਾਹ ਜਦੋਂ ਅਸੀਂ ਪੜ੍ਹਾਂਗੇ ਤੇ ਫਿਰ ਉਹ ਕੰਪੈਰੀਜ਼ਨ ਵੀ ਹੋਏਗਾ। ਅੱਛਾ, ਇੱਕ ਜਿਹੜਾ ਬਹੁਤ ਹੀ, ਵੈਸੇ ਤਾਂ ਬਹੁਤ ਫਰਕ ਨੇ ਦੋਵਾਂ ਦੇ, ਲੇਕਿਨ ਇੱਕ ਜਿਹੜਾ ਬਹੁਤ ਵੱਡਾ ਫਰਕ ਹੈ ਜਿਹੜਾ ਮੈਨੂੰ ਲੱਗਦਾ ਹੈ ਦੋਵਾਂ ਦੀ ਪੜ੍ਹਤ ਵਿੱਚ, ਉਹ ਇਹ ਹੈ ਕਿ ਦਮੋਦਰ ਦਾਸ ਇੰਜ ਲਿਖਦਾ ਹੈ ਵਾਕਈ, ਇੱਕ ਤੇ ਉਹ ਕਿੱਸਾ ਲਿਖ ਰਿਹਾ ਹੈ, ਉਹਦਾ ਬੁਨਿਆਦੀ ਮਕਸਦ ਵਿਚਾਰਧਾਰਾ ਜਾਂ ਫਿਲੋਸੋਫੀਕਲ ਡਿਸਕਸ਼ਨ ਨਹੀਂ ਹੈਗੀ,
ਉਹਦੀ ਮੇਨ ਕੰਸੈਂਟ੍ਰੇਸ਼ਨ ਹੈਗੀ ਹੈ ਕਿਸੇ ਦਾ ਬਿਆਨ। ਲਿਹਾਜ਼ਾ ਉਹ ਜਦੋਂ ਕਿੱਸਾ ਬਿਆਨ ਕਰਦਾ ਹੈ ਤੇ ਹਰ ਵਾਕਿਆ ਜਿਹੜਾ ਹੋ ਰਿਹਾ ਹੁੰਦਾ ਹੈ ਉਹਦੀਆਂ ਛੋਟੀਆਂ ਮੋਟੀਆਂ ਸਭ ਡਿਟੇਲ ਜਿਹੜੀਆਂ ਉਹ ਦੱਸਦਾ ਹੈ। ਮਤਲਬ ਇਹ ਹੈ ਕਿ ਜੇ ਫਰਜ਼ ਕਰੋ ਇੱਕ ਕਰੈਕਟਰ ਪੁਆਇੰਟ ਏ ਤੋਂ ਪੁਆਇੰਟ ਬੀ ਤੱਕ ਗਿਆ ਹੈ ਤੇ ਉਹ ਸਾਰੀਆਂ ਦੱਸੇਗਾ ਕੋਈ ਇੰਜ ਉੱਠਿਆ ਤੇ ਫਿਰ ਇੰਜ ਤੁਰਿਆ ਤੇ ਫਿਰ ਉਹ ਇੰਜ ਰਸਤੇ 'ਚ ਪਿਆ ਤੇ ਫਲਾਣਾ ਉਹਨੂੰ ਰਸਤੇ 'ਚ ਮਿਲਿਆ ਤੇ ਫਲਾਣੇ ਥਾਂ ਪਹੁੰਚ ਗਿਆ। ਇਸ ਤਰੀਕੇ ਨਾਲ ਉਹ ਪੂਰੀਆਂ ਡਿਟੇਲਸ ਦੱਸਦਾ ਹੈ। ਸਮਝ ਲਓ ਕਿ ਮੈਂ ਇਹ ਕਹਿਣਾ ਹੁੰਦਾ ਕਿ ਜਿਹੜਾ ਦਮੋਦਰ ਦਾਸ ਹੈ ਉਹ ਤਕਰੀਬਨ ਇੱਕ ਕੀ ਕਹਿਣਾ ਚਾਹੀਦਾ ਫਿਲਮ ਦਾ ਸਕ੍ਰਿਪਟ ਲਿਖਦਾ ਹੈ, ਕਿਸੇ ਡਿਟੇਲ ਨੂੰ ਛੱਡਦਾ ਨਹੀਂ ਹੈ। ਵਾਰਿਸ ਸ਼ਾਹ ਜਿਹੜਾ ਹੈ ਉਹ ਦੇ ਲਈ ਜਿਹੜੀਆਂ ਕਿਸੇ ਦੀਆਂ ਇਹੋ ਜਿਹੀਆਂ ਛੋਟੀਆਂ ਛੋਟੀਆਂ ਮਾਈਨਰ ਡਿਟੇਲਸ ਹੁੰਦੀਆਂ ਨੇ ਉਹ ਉਹਦੇ ਲਈ ਮੈਟਰ ਨਹੀਂ ਕਰਦੀਆਂ। ਲਿਹਾਜ਼ਾ ਉਹ ਛੋਟੀਆਂ ਡਿਟੇਲਸ ਨੂੰ ਛੱਡ ਕੇ ਤੇ ਫੌਰਨ ਉੱਥੇ ਪਹੁੰਚ ਜਾਂਦਾ ਹੈ ਜਿੱਥੇ ਕਿ ਉਹਨੇ ਫਿਲੋਸੋਫੀਕਲ ਡਿਬੇਟ ਕਰਨੀ ਹੁੰਦੀ ਹੈ ਤੇ ਉਹ ਜ਼ਿਆਦਾ ਵਕਤ ਫਿਲੋਸੋਫੀਕਲ ਡਿਬੇਟ ਦੇ ਉੱਤੇ ਲਾਉਂਦਾ ਹੈ ਤੇ ਕਿਸੇ ਦੀਆਂ ਜਿਹੜੀਆਂ ਡਿਟੇਲਸ ਨੇ ਉਹਨਾਂ ਦੀ ਜਿਹੜੀ ਛੋਟੀ ਛੋਟੀ ਮਾਈਨਰ ਜਿਹੜੀਆਂ ਉਹਦੀਆਂ ਹਿੱਸੇ ਨੇ ਉਹਨਾਂ ਦੇ ਉੱਤੇ ਵਾਰਿਸ ਸ਼ਾਹ ਜਿਹੜਾ ਉਹ ਕੋਈ ਖਾਸ ਉਹਦੇ ਉੱਤੇ ਕੋਈ ਖਾਸ ਨਹੀਂ ਦਿੰਦਾ, ਜ਼ੋਰ ਨਹੀਂ ਦਿੰਦਾ। ਜ਼ੋਰ ਕੀ ਉਹ ਲਿਖਦਾ ਹੀ ਨਹੀਂ ਹੈ। ਤੇ ਇਹ ਜਦੋਂ ਮੈਂ ਤੁਹਾਨੂੰ ਕਿੱਸਾ ਨਾਲ ਗੱਲ ਦੱਸਦਾ ਜਾਵਾਂਗਾ ਤੇ ਉਹ ਕਿਵੇਂ ਕਿਵੇਂ ਹੋ ਰਿਹਾ ਹੈ ਤੇ ਫਿਰ ਤੁਸੀਂ ਜਦੋਂ ਵਾਰਿਸ ਸ਼ਾਹ ਨੂੰ ਪੜ੍ਹੋਗੇ ਤੇ ਉਹ ਫਿਰ ਤੁਸੀਂ ਆਪੇ ਖੁਦ ਕੰਪੇਅਰ ਕਰਕੇ ਦੇਖ ਲੈਣਾ। ਸੋ ਇਹ ਜਿਹੜੇ ਉੱਤੇ ਨੰਬਰ ਲੱਗੇ ਨੇ ਨੰਬਰ 3 ਉਹਦਾ ਮਤਲਬ ਹੈ ਕਿ ਜਿਹੜੀ ਟੈਕਸਟ ਹੈਗੀ ਹੈ ਦਮੋਦਰ ਦਾਸ ਦੀ ਜਿਹੜੀ ਛਪੀ ਹੋਈ ਟੈਕਸਟ ਹੈ ਉਹਦੇ ਵਿੱਚ ਇਹ ਸਟੈਂਜ਼ਾ 3 ਹੈ। ਅਗਰਚੇ ਇਹ ਸਾਡਾ ਸਟੈਂਜ਼ਾ 1 ਹੈ ਲੇਕਿਨ ਉਹਦੇ ਵਿੱਚ ਇਹ ਸਟੈਂਜ਼ਾ 3 ਹੈ। ਤੇ ਇਸ ਤੋਂ ਪਹਿਲੇ ਜਿਹੜੇ 2 ਸਟੈਂਜ਼ੇ ਸਨ ਉਹਨਾਂ ਦਾ ਵੀ ਤਕਰੀਬਨ ਇਹੋ ਹੀ ਮਤਲਬ ਸੀ ਤੇ ਇਸ ਲਈ ਮੈਂ ਤੀਸਰਾ ਸਟੈਂਜ਼ਾ ਜਿਹੜਾ ਉਹ ਤੋਂ ਸ਼ੁਰੂ ਕਰ ਰਿਹਾ। ਅੱਛਾ ਜੀ। ਵਿੱਚ ਸਿਆਲੀ ਰਹੇ ਦਮੋਦਰ ਖੁਸ਼ੀ ਰਹੇ ਸਿਰ ਤਾਈਂ ਅੱਖੀਂ ਦੇਖ ਤਮਾਸ਼ਾ ਸਾਰਾ ਲੱਖ ਮੱਝੀ ਲੱਖ ਗਾਈ ਬਾਦਸ਼ਾਹੀ ਜੋ ਅਕਬਰ ਸੰਧੀ हेल न हुज्जत काई पुत्र चार चूचक घर होए दमोदर आख सुनाई। सियाला ਜਿਹੜਾ ਦਮੋਦਰ ਆ ਸਿਆਲਾਂ 'ਚ ਰਹਿ ਰਿਹਾ ਹੈ ਖੁਸ਼ੀ ਰਹੇ ਸਿਰ ਤਾਈਂ ਉਹ ਸਿਰ ਤੱਕ ਖੁਸ਼ ਹੈ ਮਤਲਬ ਬਹੁਤ ਖੁਸ਼ ਹੈ। ਅੱਖੀਂ ਦੇਖ ਤਮਾਸ਼ਾ ਸਾਰਾ ਉਹਨੇ ਇਹ ਸਾਰਾ ਜਿਹੜਾ ਤਮਾਸ਼ਾ ਹੀਰ ਰਾਂਝੇ ਵਾਲਾ ਹੈ ਅੱਖੀਂ ਵੇਖਿਆ ਹੈ। ਲੱਖ ਮੱਝੀ ਲੱਖ ਗਾਈ ਇਹ ਚੂ ਚੁਕਦਾ ਹੈ ਵਾਲਾ ਇਸ਼ਾਰਾ ਕਿ ਉਹਦੇ ਕੋਲ ਲੱਖਾਂ ਮੱਝਾਂ ਤੇ ਗਾਵਾਂ ਸਨ। ਬਾਦਸ਼ਾਹੀ ਜੋ ਅਕਬਰ ਸੰਧੀ ਦਾ ਮਤਲਬ ਹੈ ਆਫ ਕਿ ਇਹ ਉਸ ਵੇਲੇ ਅਕਬਰ ਦੀ ਬਾਦਸ਼ਾਹੀ ਸੀ ਯਾਨੀ ਜਾਂ ਉਸ ਵੇਲੇ ਅਕਬਰ ਦੀ ਬਾਦਸ਼ਾਹੀ ਹੈ ਜਦੋਂ ਉਹ ਲਿਖ ਰਿਹਾ ਹੈ ਹੀਲ ਨਾ ਹੁਜਤ ਕਾਈ ਤੇ ਹੀਲ ਨਾ ਹੁਜਤ ਕਾਈ ਹੀਲਾ ਮਤਲਬ ਬਹਾਨਾ ਕੋਈ ਆਫ ਨਹੀਂ ਹੈਗੀ ਗੱਲ ਨਾ ਹੁਜਤ ਦਾ ਮਤਲਬ ਇਹੋ ਹੀ ਹੈ ਕਿ ਕੋਈ ਪੁਆੜਾ ਨਹੀਂ ਹੈਗਾ ਯਾਨੀ ਢੀਲ ਨਾ ਹੁਜਤ ਕਾਈ ਕਿ ਇਹ ਉਹਦੀ ਬਾਦਸ਼ਾਹੀ ਵਿੱਚ ਕੋਈ ਪੁਆੜਾ ਨਹੀਂ ਹੈਗਾ। ਪੁੱਤਰ ਚਾਰ ਚੂਚਕ ਘਰ ਹੋਏ ਦਮੋਦਰ ਆਖ ਸਾਈ ਤੇ ਚੂਚਕ ਦੇ ਘਰ ਵਿੱਚ ਚੂਚਕ ਜਿਹੜਾ ਹੈ ਉਹ ਹੀਰ ਦਾ ਪਿਓ ਹੈ ਤੇ ਉਹਦੇ ਘਰ 4 ਪੁੱਤਰ ਹੋਏ। ਤੇ ਇਹ ਕਿੱਸਾ ਇੰਜ ਲਿਖਦਾ ਹੈ ਕਿ ਜਿਹੜਾ ਆਪਣਾ ਇਹ ਚੂਚਕ ਕੋਲ ਗਿਆ ਤੇ ਚੂਚਕ ਨੇ ਬੜੀ ਇਹਨੂੰ ਹਲਾਸ਼ੇਰੀ ਦਿੱਤੀ ਤੇ ਉਹਨੂੰ ਕਿਹਾ ਕਿ ਤੂੰ ਇੱਥੇ ਰਹੋ ਤੇ ਇਹਨੇ ਉੱਥੇ ਹੱਟੀ ਪਾ ਲਈ ਦਮੋਦਰ ਦਾਸ ਨੇ ਤੇ ਸਾਰਾ ਜਿਹੜਾ ਤਮਾਸ਼ਾ ਸੀ ਕਿੱਸਾ ਸੀ ਉਹਨੇ ਆਪਣੀ ਅੱਖੀਂ ਵੇਖਿਆ। ਅੱਛਾ ਜੀ ਅੱਗੇ ਆ ਗਿਆ ਦੂਜਾ ਬੰਦ। ਇਹ ਅੱਛਾ ਇਹ ਹੁਣ ਹੀਰ ਚੋਹਰ ਜੰਮੀ ਹੈ ਲੋਕਾ ਸੂਰਤ ਨਿੰਦ ਨਾ ਕੀ ਕਾਈ। ਅੱਛਾ ਜਿਹੜਾ ਦਮੋਦਰ ਦਾਸ ਹੈ ਉਹ ਕਿਸੇ ਨੂੰ
ਚੂਚਕ ਦੇ ਸ਼ਹਿਰ ਤੋਂ ਔਰ ਹੀਰ ਦੇ ਜੰਮਣ ਤੋਂ ਸ਼ੁਰੂ ਕਰਦਾ ਹੈ। ਵਾਰਿਸ ਸ਼ਾਹ ਦੇ ਵਿੱਚ ਹੀਰ ਦਾ ਜ਼ਿਕਰ ਜਿਹੜਾ ਹੈ ਉਹ ਬਹੁਤ ਬਾਅਦ ਵਿੱਚ ਆਉਂਦਾ ਹੈ। ਉਹ ਰਾਂਝੇ ਤੋਂ ਸ਼ੁਰੂ ਕਰਦਾ ਹੈ ਕਿਸੇ ਨੂੰ। ਹੀਰ ਚੋਹਰ, ਚੋਹਰ ਦਾ ਮਤਲਬ ਹੁੰਦਾ ਕੁੜੀ। ਇਹ ਜਟਕੇ ਦੇ ਵਿੱਚ ਇਹਦੇ ਚ ਸਿਰਫ ਪ੍ਰੋਨਾਂਸੀਏਸ਼ਨ ਦਾ ਫਰਕ ਕਰਦੇ ਨੇ ਉਹ। ਚੋਰ, ਚੋਰ ਕਹਿੰਦੇ ਨੇ ਮੁੰਡੇ ਨੂੰ, ਚੋਹਰ ਕੁੜੀ। ਪੀਰ ਚੋਹਰ ਜੰਮੀ ਹੈ ਲੋਕਾ, ਹੀਰ ਚੋਹਰ ਜੰਮੀ ਹੈ ਲੋਕਾ, ਸੂਰਤ ਨਿੰਦ ਨਾ ਕਾਈ। ਯਾਨੀ ਹੀਰ ਜੰਮੀ ਹੈ ਤੇ ਹੀਰ ਕੁੜੀ ਜੰਮੀ ਹੈ ਤੇ ਉਹਦੀ ਜਿਹੜੀ ਸੂਰਤ ਹੈ, ਉਹਦੀ ਜਿਹੜੀ ਸ਼ਕਲ ਹੈ, ਉਹਨੂੰ ਕੋਈ ਨਿੰਦ ਨਹੀਂ ਸਕਦਾ, ਉਹ ਚ ਕੋਈ ਬੁਰਾਈ ਨਹੀਂ ਲੱਭ ਸਕਦਾ। ਪੱਟ ਵਲੇਟੀ ਮੱਖਣ ਪਾਲੀ ਕੁਛੜ ਕੀਤੀ ਦਾਈ। ਪੱਟ ਵਲੇਟੀ ਮਤਲਬ ਰੇਸ਼ਮ ਦੇ ਕੱਪੜੇ ਦੇ ਵਿੱਚ ਉਹ ਵਲੇਟੀ ਹੋਈ ਹੈ, ਉਹਦੇ ਤੇ ਰੇਸ਼ਮ ਪਾਇਆ ਹੋਇਆ ਹੈ। ਮੱਖਣ ਪਾਲੀ, ਮੱਖਣ ਖਵਾ ਖਵਾ ਕੇ ਪਾਲਦੇ ਨੂੰ। ਕੁਛੜ ਕੀਤੀ ਦਾਈ, ਤੇ ਦਾਈ ਜਿਹੜੀ ਹੈ ਉਹਨੂੰ, ਕੁਛੜ ਮਤਲਬ ਹੁੰਦਾ ਆਪਣੇ ਕੁਛੜ ਚੁੱਕ ਕੇ ਚੱਲਣਾ, ਮਤਲਬ ਆਪਣੀ ਲੈਪ ਵਿੱਚ ਜਾਂ ਗੋਦੀ ਚ ਰੱਖਣਾ, ਗੋਦੀ ਚ ਰੱਖਦੀ ਹੈ। ਜੋ ਵੇਖੇ ਸੋ ਖੁਸ਼ ਸੀਵੇ, ਚਿਹਰੇ ਬਹੁਤ ਸੁੰਦਰਾਈ। ਜਿਹੜਾ ਵੀ ਵੇਖਦਾ ਹੈ ਉਹ ਬਹੁਤ ਖੁਸ਼ ਹੁੰਦਾ ਹੈ ਤੇ ਉਹਦਾ ਚਿਹਰਾ ਬਹੁਤ ਸੁੰਦਰਾਈ, ਬਹੁਤ ਸੋਹਣੀ ਹੈ। ਉਹਦਾ ਜਿਹੜਾ ਮੁਖੜਾ ਹੈ, ਚਿਹਰਾ ਹੈ, ਉਹ ਬਹੁਤ ਸੋਹਣਾ ਹੈ। ਆਖਦ ਦਮੋਦਰ ਘਰ ਚੂ ਚੁੱਕਦੇ ਹੀਰ ਕੁੜੀ ਵਸ ਜਾਈ। ਤੇ ਦਮੋਦਰ ਬਸ ਇਹ ਦੱਸ ਕੇ ਚੂਚਕ ਦੇ ਘਰ ਦੇ ਵਿੱਚ ਹੀਰ ਕੁੜੀ ਜਿਹੜੀ ਹੈ ਉਹ ਜੰਮ ਪਈ ਹੈ। ਅੱਛਾ ਜੀ, ਅਗਲਾ। ਅੱਖੀ ਡਿਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕੋਈ। ਸ਼ੌਕ ਸ਼ੌਕ ਉਠੀ ਹੈ ਮੈਂਡੀ, ਤਾਂ ਦਿਲ ਉਮਕ ਹੋਈ। ਅਸਾਂ ਮੂੰਹੋਂ ਲਾਇਆ ਉਹ ਜੋ ਕੁਝ ਨਜ਼ਰ ਪਿਓਈ। ਆਖ ਦਮੋਦਰ ਅੱਗੇ ਕਿੱਸਾ, ਜੋ ਸੁਣੇ ਸਭ ਕੋਈ। ਅੱਖੀ ਡਿਠਾ ਕਿੱਸਾ ਦਿੱਤਾ, ਮਤਲਬ ਮੈਂ ਜਿਹੜਾ ਜੋ ਕੁਝ ਵੇਖਿਆ ਸੀ ਅੱਖਾਂ ਦੇ ਨਾਲ, ਉਹ ਹੀ ਮੈਂ ਕਿੱਸਾ ਲਿਖਿਆ। ਮੈਂ ਤਾਂ ਗੁਣੀ ਨਾ ਕੋਈ, ਗੁਣੀ ਦਾ ਮਤਲਬ ਮੈਂ ਕੋਈ ਕੰਪਿਊਟ ਨਹੀਂ ਕੀਤਾ ਉਹਨੂੰ, ਮੈਂ ਆਪਣੇ ਵੱਲੋਂ ਕੁਝ ਕੰਪਿਊਟ ਨਹੀਂ ਕੀਤਾ ਜਾਂ ਐਡ ਕੀਤਾ। ਸ਼ੌਕ ਸ਼ੌਕ ਉੱਠੀ ਹੈ ਮਹਿੰਦੀ, ਮੈਨੂੰ ਸ਼ੌਕ ਪੈਦਾ ਹੋਇਆ ਹੈ ਲਿਖਣ ਦਾ। ਤਾਂ ਦਿਲ ਉਮਕ ਹੋਈ, ਉਮਕ ਮਤਲਬ ਹੈ ਡਿਜ਼ਾਇਰ ਪੈਦਾ ਹੋਈ, ਫਿਰ ਡਿਜ਼ਾਇਰ ਮੇਰੀ ਪੈਦਾ ਹੋਈ। ਅਸਾਂ ਮੂੰਹੋਂ ਉਲਾਇਆ, ਉਹ ਉਲਾਣਾ ਹੁੰਦਾ ਹੈ ਆਪਣਾ ਬੋਲਣਾ, ਜਿਵੇਂ ਮਿਊਜ਼ਿਕ ਦੇ ਵਿੱਚ ਅਲਾਪ ਜਿੱਥੋਂ ਬਣਿਆ। ਅਸਾਂ ਮੂੰਹੋਂ ਉਲਾਇਆ ਉਹ, ਮੈਂ ਮੂੰਹੋਂ ਉਹ ਕੁਝ ਹੀ ਬੋਲਿਆ ਜੋ ਕੁਝ ਨਜ਼ਰ ਪਿਓ, ਜੋ ਕੁਝ ਮੈਨੂੰ ਨਜ਼ਰ ਆਇਆ ਮੈਂ ਉਹੀ ਆਪਣੇ ਮੂੰਹ ਤੋਂ ਵੀ ਬੋਲਿਆ। ਆਖ ਦਮੋਦਰ ਅੱਗੇ ਕਿੱਸਾ, ਜੋ ਸੁਣੇ ਸਭ ਕਾਈ। ਤੇ ਦਮੋਦਰ ਤੂੰ ਉਹ ਕਿੱਸਾ ਲਿਖ ਜਿਹੜੇ ਸਾਰੇ ਸੁਣ। ਜੀ ਅੱਛਾ ਜੀ, ਇਹ ਹੁਣ ਜਿਹੜਾ ਮੈਂ ਵਿੱਚੋਂ ਜਿਹੜਾ ਮੈਂ ਅਬ੍ਰਿਜ ਕਰ ਗਿਆ ਜਿਸ ਹਿੱਸੇ ਨੂੰ, ਜਿੱਥੇ ਮੈਂ ਜਾ ਰਿਹਾ, ਇਹ ਨਵਾਂ, ਇਹ ਕਾਫੀ ਬੰਦਾਂ ਤੋਂ ਬਾਅਦ ਹੈ, ਕਿਉਂਕਿ ਤੁਸੀਂ ਦੇਖੋ 7ਵੇਂ ਤੋਂ ਬਾਅਦ ਇਹ 19ਵਾਂ ਬੰਦ ਹੈ। ਇਹਦੇ ਵਿੱਚ ਇਹ ਹੈ ਕਿ ਹੀਰ ਜਦੋਂ ਜਵਾਨ ਥੋੜੀ ਜਿਹੀ ਹੋਈ, ਜਵਾਨ ਕੀ 10-12 ਸਾਲ ਦੀ ਜਦੋਂ ਹੋਈ, ਤੇ ਜਿਹੜੇ ਸਿਆਲ ਸਨ ਸਾਰਾ ਕਬੀਲਾ, ਉਹਨਾਂ ਨੇ ਕਿਹਾ ਚੂਚਕ ਨੂੰ, ਹੀਰ ਦੇ ਪਿਓ ਨੂੰ, ਕਿ ਇਹਦੀ ਹੁਣ ਸ਼ਾਦੀ ਕਰ ਦੇਣੀ ਚਾਹੀਦੀ ਹੈ। ਤੇ ਉਹ ਜਿਹੜਾ ਹੈ ਉਹ ਕਹਿੰਦਾ ਕਿ ਮੈਨੂੰ ਉਹਨਾਂ ਨੂੰ ਸੁਨੇਹਾ ਭੇਜਦਾ ਹੈ, ਨਹੀਂ ਉਥੋਂ ਖੇੜਿਆਂ ਦਾ ਸੁਨੇਹਾ ਹੁੰਦਾ ਹੈ ਰਿਸ਼ਤਾ ਮੰਗਣ ਲਈ। ਤੇ ਇਹ ਜਿਹੜਾ ਚੂਚਕ ਹੈ ਹੀਰ ਦਾ ਪਿਓ, ਇਹ ਖੇੜਿਆਂ ਦੇ ਨੂੰ ਕੁੜੀ ਦਾ ਸਾਥ ਦੇਣ ਤੇ ਰਜ਼ਾਮੰਦ ਹੋ ਜਾਂਦਾ ਹੈ। ਤੇ ਜਦੋਂ ਖੇੜਿਆਂ ਨੂੰ ਪਤਾ ਲੱਗਦਾ ਹੈ ਤੇ ਉਹ ਫਿਰ ਆਪਣਾ ਮੰਗਣੀ ਕਰਨ ਲਈ ਆਉਂਦੇ ਨੇ, ਤੇ ਉਹ ਮੰਗਣੀ ਦੀ ਬੜੀ ਵੱਡੀ ਰਸਮ ਹੁੰਦੀ ਹੈ।
ਤੇ ਉਹਦੀ ਇਹ ਹੁਣ ਉੱਥੋਂ ਇਹ ਜਿਹੜਾ ਬਣਦਾ ਹੈ ਇਹ ਉਸ ਦਾ ਬਿਆਨ ਹੈ। ਚੱਲੇ ਚੱਲੇ ਖਾਨ ਭੂਏ ਦੇ ਖਾਮਦ ਕੁੱਲ ਸਾਮਾਨ ਉਠਾਏ। ਅੱਛਾ, ਇਹ ਜਿਹੜੀ ਵੀ ਰੂਲਿੰਗ ਕਲਾਸ ਹੈ ਉਹਨੂੰ ਥਰੂ ਆਊਟ ਜਿਹੜਾ ਦਮੋਦਰ ਦਾਸ ਹੈ ਉਹ ਭੂਏ ਦੇ ਸਾਈਂ ਕਹਿੰਦਾ ਹੈ, ਜਾਂ ਭੂਏ ਦੇ ਖਾਮਦ, ਜ਼ਮੀਨ ਦੇ ਮਾਲਕ। ਚੱਲੇ ਖਾਨ ਭੂਏ ਦੇ ਖਾਮਦ ਕੁੱਲ ਸਾਮਾਨ ਉਠਾਏ, ਤੇ ਉਹ ਸਾਰੇ ਜਿਹੜੇ ਨੇ ਉਹ ਉਹਦੇ ਭੂਏ ਦੇ ਖਾਮਦ ਯਾਨੀ ਹਾਕਮ ਜਿਹੜੇ ਨੇ ਉਹ ਸਮਾਨ ਚੁੱਕ ਕੇ ਤੁਰ ਪਏ ਨੇ। ਘੋੜੇ ਬਖਸ਼ਣ ਕਾਰਨ ਲੀਤੇ, ਉਹਨਾਂ ਨੇ ਜਿਹੜੇ ਸਮਾਨ ਲਿਆ ਉਹਦੇ ਵਿੱਚ ਘੋੜੇ ਵੀ ਸਨ ਜਿਹੜੇ ਕਿ ਉਹਨਾਂ ਨੇ ਤੋਹਫੇ ਵਿੱਚ ਦੇ ਦੇਣੇ ਸਨ ਜਾਂ ਵੰਡਣੇ ਸਨ। ਰੋਕੜ ਉੱਠ ਲਦਾਏ, ਰੋਕੜ ਦਾ ਮਤਲਬ ਹੈ ਨਕਦੀ, ਕੈਸ਼, ਤੇ ਊਠਾਂ ਉੱਤੇ, ਕੈਮਲਸ ਦੇ ਉੱਤੇ ਉਹਨਾਂ ਨੇ ਲੱਦ ਲਏ, ਆਪਣਾ ਕੈਸ਼ ਲੱਦ ਲਿਆ। ਘੋੜੇ ਭੰਡ ਭਗਤੀਏ ਤੇ ਸਰਨਾਈ, ਕੰਜਰੀਆਂ ਦੇਸ ਬਣਾਏ, ਆਖ ਦਮੋਦਰ ਮਲਕਾਂ ਖਾਨਾ ਚੜਿਆ ਰੰਗ ਸਵਾਏ। ਘੋੜੇ ਭੰਡ ਭਗਤੀਏ ਤੇ ਸਰਨਾਈ ਯਾਨੀ ਇਹ ਭੰਡ ਤੇ ਜਿਹੜੇ ਭਗਤੀਏ ਨੇ ਉਹ ਵੀ ਨਕਲੀ ਹੁੰਦੇ ਨੇ, ਤੇ ਆਪਣਾ ਸਰਨਾਈ ਦਾ ਕੀ ਮਤਲਬ ਸੀ? ਡਾਕਟਰ ਸਾਹਿਬ ਗਾਉਣ ਵਜਾਉਣ ਵਾਲੇ ਤਾਂ ਨਹੀਂ ਜੀ, ਉਹ ਗਵਈਏ ਜੀ? ਸਰਨਾਈ ਵੈਸੇ ਤੇ ਉਸ ਤੋਂ ਸਾਜ਼ ਵੀ ਹੁੰਦਾ ਹੈ ਇੱਕ, ਲੇਕਿਨ ਮੈਂ ਸ਼ੋਰ ਕਰਨਾ ਚਾਹੁੰਦਾ ਹਾਂ ਕਿ ਉਹ ਐਕਚੁਅਲੀ ਕੀ ਮਤਲਬ ਹੈਗਾ। ਥੈਂਕ ਯੂ ਸਰ। ਹਾਂਜੀ, ਇਸ ਵਾਸਤੇ ਮੈਂ ਗੈਸ ਨਹੀਂ ਕਰਨਾ ਚਾਹੁੰਦਾ ਉਹਦੇ ਤੇ। ਇਹ ਸਰਨਾਈ ਦਾ ਮਤਲਬ ਹੈਗਾ ਕਿ ਜਿਹੜੀ ਜਾਨਵਰ ਦੀ ਖੱਲ ਦੀ ਮਸ਼ਕ ਬਣਾ ਕੇ ਜਿਹਦੇ ਉੱਤੇ ਤਰ ਕੇ ਬਾਹਰ ਨਿਕਲਦੇ ਨੇ, ਇਹ ਮਤਲਬ ਲਿਖਿਆ ਹੈ। ਤੇ ਵੈਸੇ ਮੈਨੂੰ ਲੱਗਦਾ ਹੈ ਕਿ ਸਰਨਾਈ ਤੇ ਜਿਹੜਾ ਭਗਤੀਏ ਤੇ ਭਾਂਡਾਂ ਦਾ ਜ਼ਿਕਰ ਹੋਇਆ ਤੇ ਸਰਨਾਈ ਤੋਂ ਸ਼ਨਾਈ ਵਜਾਉਣ ਵਾਲੇ ਹੋਣਗੇ। ਕੰਜਰੀਆਂ ਦੇਸ ਵੇਸ ਡਾਕਟਰ ਉਸ ਜ਼ਮਾਨੇ 'ਚ ਰਾਸਦਾਰੀਏ ਵੀ ਹੁੰਦੇ ਸਨ, ਰਾਸਦਾਰੀ। ਆਹੋ, ਰਾਸਧਾਰੀਏ ਵੀ ਕਹਿੰਦੇ ਸਨ, ਜਿਨ੍ਹਾਂ ਨੂੰ ਅਸੀਂ ਫਿਰ ਬਾਅਦ ਚ ਨਕਲੀਏ ਕਹਿੰਦੇ ਸਨ। ਜੀ ਜੀ ਹਾਂਜੀ। ਲੱਖ ਲਿਖ ਆਖ ਦਮੋਦਰ ਮਲਕਾਂ ਖਾਨਾ ਚੜਿਆ ਰੰਗ ਸਵਾਈ, ਤੇ ਖਾਨਾ ਨੂੰ ਤੇ ਮਲਕਾਂ ਨੂੰ ਜਿਹੜੇ ਯਾਨੀ ਹੈਗੇ ਨੇ ਖੇੜੇ, ਉਹਨਾਂ ਨੂੰ ਬੜਾ ਗੂੜਾ ਰੰਗ ਚੜਿਆ ਹੈ। ਅੱਛਾ ਜੀ। ਜਿਹਦੇ ਕਿਤੇ ਚੂਚਕ ਦੀ ਹੁੰਦੀ, ਇਹ ਹੁਣ ਜ਼ਿਕਰ ਹੋ ਰਿਹਾ ਹੀਰ ਦਾ, ਕਿ ਹੀਰ ਜਿਹੜੀ ਹੈ ਉਹ ਕਿੰਨੀ ਪਾਵਰਫੁਲ ਹੈ। ਜਿਹਦੇ ਕਿਤੇ ਚੂਚਕ ਹੁੰਦੀ, ਇੱਥੇ ਅਸਲ 'ਚ ਹੋਣਾ ਚਾਹੀਦਾ, ਟੈਕਸਟ ਮੇਰਾ ਖਿਆਲ ਹੈ ਗਾਇਬ ਹੈਗੀ ਹੈ, ਹੋਣਾ ਇਹ ਚਾਹੀਦਾ ਜਿਹਦੇ ਕਿਤੇ ਚੂਚਕ ਦੀ ਹੁੰਦੀ, ਯਾਨੀ ਚੂਚਕ ਦੀ ਧੀ ਜਿੱਥੇ ਵੀ ਹੁੰਦੀ, ਧਰੋਈ ਹੋਰ ਨਾ ਕਾਈ, ਉੱਥੇ ਕੋਈ ਹੋਰ ਹੰਗਾਮਾ ਰੌਲਾ ਨਹੀਂ ਸੀ ਹੁੰਦਾ। ਧਰੋਈ ਦਾ ਮਤਲਬ ਉੱਥੇ ਕੋਈ ਹੋਰ ਐਕਸੈਸ ਨਹੀਂ ਕਰ ਸਕਦਾ, ਜ਼ਿਆਦਤੀ ਨਹੀਂ ਕਰ ਸਕਦਾ। ਹੀਰੇ ਸੰਧੀ ਧਰੋਈ ਪਾਉਂਦੀ, ਉੱਥੇ ਸਿਰਫ ਹੀਰ ਦੀ ਹੀ ਜਿਹੜਾ ਹੁਕਮ ਹੈ, ਉਹਦਾ ਹੀ ਜਿਹੜਾ ਰੌਲਾ ਜਾਂ ਉਹਦਾ ਹੀ ਰੋਬ ਜਿਹੜਾ ਉਹ ਚੱਲਦਾ, ਸਾਰੀ ਜ਼ਮੀਨ ਵਾਈ। ਤੇ ਉਹਨੇ ਹੀਰ ਨੇ ਪੂਰੀ ਜ਼ਮੀਨ ਜਿਹੜੀ ਹੈ ਉਹਨੂੰ ਆਪਣੇ ਸਾਹਮਣੇ ਝੁਕਣ ਤੇ ਮਜਬੂਰ ਕਰ ਦਿੱਤਾ ਹੈ। ਕਟਕ ਸਮੇਤ ਫਿਰੇ ਵਿੱਚ ਝੱਲਾਂ, ਕਟਕ ਜਿਹੜਾ ਉਹਦਾ ਸਹੇਲੀਆਂ ਦਾ 360 ਸਹੇਲੀਆਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਤੇ ਉਹ ਝੱਲਾਂ ਯਾਨੀ ਜੰਗਲਾਂ ਵਿੱਚ ਬਿਆਬਾਨਾਂ ਵਿੱਚ ਫਿਰਦੀ ਆ। ਮਹਿਰੀ ਜ਼ਿਮੀ ਕੰਬਾਈ, ਤੇ ਇਹ ਜਿਹੜੀ ਹੀਰ ਮਹਿਰੀ ਹੈ, ਮਹਿਰ ਦੀ ਜਿਹੜੀ ਫੀਮੇਲ ਹੈ ਮਹਿਰੀ ਹੈ, ਇਹ ਜਿਹੜੀ ਮਹਿਰੀ ਹੈ ਇਹਨੇ ਇਹ ਤੋਂ ਵੀ ਜ਼ਮੀਨ ਜਿਹੜੀ ਹੈ ਉਹ ਵੀ ਕੰਬਦੀ ਹੈ, ਉਹ ਵੀ ਥਰਥਰਾਉਂਦੀ ਹੈ।
कहे दमोदर वाह सलेटी धन चूचक दी जाई। दमोदर कहता है कि वाह सलेटी, मतलब वो जी कुड़ी है सांवली रंग दी, धन चूचक दी दाई दी जाई, क्या बात है तेरी चूचक दी जमी हुई थी है। अच्छा जी, हुण इत्थे क्योंकि असी सिर्फ 2 मिनटां च करना है, इसलिए मैं बहुत कुछ पिछों ਜਿਹੜੇ ਬੰਦ ਨੇ ਉਹ ਛੱਡ ਰਿਹਾ। ਹੁਣ ਦੇਖੋ ਨਾ ਅਸੀਂ 19 ਤੋਂ ਬਾਅਦ ਸ਼ਾਇਦ 50 ਤੇ ਆ ਗਏ ਆ। ਇਹਦੇ ਵਿੱਚ ਇਹ ਹੈਗਾ ਇਹ ਜਿਹੜਾ ਮੈਂ ਛੱਡ ਗਿਆ ਵਿੱਚੋਂ, ਉਹ ਇਹ ਹੈਗਾ ਕਿ ਉੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਉਹਦੀ ਲੁੱਡਣ ਮਲਾਹ ਦੀ। ਤੇ ਜਿਹੜਾ ਦਮੋਦਰ ਦਾਸ ਹੈ ਉਹਦੀ ਕਹਾਣੀ ਇਹ ਹੈ ਕਿ ਇੱਕ ਰਾਠ ਹੈ ਉਸ ਇਲਾਕੇ ਦਾ, ਨੂਰਾ ਸੰਦਲ, ਤੇ ਉਹ ਯਾਨੀ ਜਿੱਤੋਂ ਸੰਦਲ ਵਾਰ ਕੋ ਹੁੰਦੀ ਹੈ। ਨੂਰਾ ਰਾਠ ਜਿਹੜਾ ਹੈਗਾ ਉਸ ਇਲਾਕੇ ਦਾ ਜਿਹੜਾ ਹਾਕਮ ਹੈ, ਉਹਨੇ ਇੱਕ ਬੋਟ ਬਣਵਾਈ ਹੈ ਬੜੀ ਜ਼ਬਰਦਸਤ, ਤੇ ਉਹ ਉਹਦੇ ਉੱਤੇ ਲੁੱਡਣ ਮਲਾਹ ਜਿਹੜਾ ਹੈ, ਲੁੱਡਣ ਬੋਟਮੈਨ ਜਿਹੜਾ ਰੱਖਿਆ ਉਹਦਾ ਨਾਂ ਲੁੱਡਣ ਹੈ। ਤੇ ਉਹ ਤਕਰੀਬਨ ਉਹਦਾ ਸੈਮੀ ਯਾਨੀ ਇਹ ਲੁੱਡਣ ਦਾ ਜਿਹੜਾ ਵਿਖਾਉਣਾ ਹੈ ਉਹ ਇਵੇਂ ਹੈ ਕਿ ਜਿਵੇਂ ਜਿਹੜਾ ਲੁੱਡਣ ਹੈ ਉਹ ਤਕਰੀਬਨ ਸੈਮੀ ਸਲੇਵ ਹੈ, ਕੰਮੀ ਆ ਉਹਦਾ। ਉਹ ਕੋਈ ਉਹ ਮਤਲਬ ਇਹ ਹੈ ਕਿ ਤੁਹਾਨੂੰ ਪਤਾ ਹੀ ਹੈ ਦੋਵਾਂ 'ਚ ਕੀ ਫਰਕ ਹੁੰਦਾ ਹੈ, ਕਿ ਇਹ ਨਹੀਂ ਹੈ ਕਿ ਉਹਨੂੰ ਕੋਈ ਮਹੀਨੇ ਦੀ ਤਨਖਾਹ ਮਿਲਦੀ ਹੈ। ਉਹਨੂੰ ਇੰਝ ਹੀ ਹੈ ਕਿ ਜੋ ਮਾਲਕ ਦਾ ਦਿਲ ਕਰੇ ਉਹ ਦੇ ਦਿੰਦਾ, ਜੋ ਨਾ ਦਿਲ ਕਰੇ ਨਹੀਂ ਦਿੰਦਾ। ਤੇ ਉਹ ਜਿਹੜਾ ਦਮੋਦਰ ਦੇ ਵਿੱਚ ਜਿਹੜਾ ਲੁੱਡਣ ਹੈ ਉਹ ਕਿਤੇ ਚਲੇ ਜਾਂਦਾ ਹੈ ਬੇੜੀ ਨੂੰ ਲੈ ਕੇ, ਤੇ ਉਹਦੀ ਐਬਸੈਂਸ ਦੇ ਵਿੱਚ ਨੂਰਾ ਰਾਠ ਆਪਣੀ ਬੇੜੀ ਨੂੰ ਵਿਖਾਉਣ ਲਿਆਉਂਦਾ ਲੋਕਾਂ ਨੂੰ, ਤੇ ਉੱਥੇ ਅੱਗੇ ਉਹਨੂੰ ਲੁੱਡਣ ਮਿਲਦਾ ਨਹੀਂ ਹੈ। ਤੇ ਉਹ ਲੁੱਡਣ ਨੂੰ ਬਹੁਤ ਗਾਲ ਮੰਦਾ ਕਰਦਾ ਹੈ। ਤੇ ਉਸ ਤੋਂ ਲੁੱਡਣ ਜਿਹੜਾ ਹੈ ਉਹ ਨਾਰਾਜ਼ ਹੋ ਕੇ ਨੂਰੇ ਰਾਠ ਕੋਲੋਂ ਤੇ ਉਹ ਉੱਥੋਂ ਬੇੜੀ ਲੈ ਕੇ ਨੱਸ ਜਾਂਦਾ ਹੈ। ਔਰ ਫਿਰ ਉਹ ਉੱਥੇ ਉਹ ਰਸਤੇ ਦੇ ਵਿੱਚ ਰੌਲਾ ਪਾਉਂਦਾ ਜਾਂਦਾ ਕਿ ਕੋਈ ਹੋਰ ਐਸਾ ਹੈ ਰਾਠ ਜਿਹੜਾ ਮੈਨੂੰ ਪਨਾਹ ਦੇਵੇ, ਤੇ ਕੋਈ ਉਹਨੂੰ ਪਨਾਹ ਨਹੀਂ ਦਿੰਦਾ। ਇਹ ਹੁਣ ਤੁਸੀਂ ਬੰਦ ਇਸ 'ਚ ਪੜੋ ਕਿ ਜਿਹੜਾ ਇਹ ਲੁੱਡਣ ਬੋਲ ਰਿਹਾ, ਕੰਧੀ ਉੱਤੇ ਵਾੜਾ ਡਿੱਠਾ, ਸ਼ੋਰ ਵੱਡਾ ਸੁਣ ਪਾਇਆ, ਕੰਨੀ ਉਂਗਲ ਘੱਤ ਕਰਾਹੀ, ਲੁੱਡਣ ਕੂਕ ਸੁਣਾਇਆ, ਕੋਈ ਰੱਖੇ ਪਿੱਛੇ ਪਾ ਸਾਨੂੰ, ਰਾਠ ਸਵਾਣੀ ਜਾਇਆ, ਲੁੱਡਣ ਕਰਕੇ ਸੁੰਬਲੋਂ ਨੱਠਾ, ਕਿਸੇ ਰਾਠ ਨਾ ਪਿੱਛੇ ਪਾਇਆ। ਕੰਧੀ ਉੱਤੇ ਵਾੜਾ ਡਿੱਠਾ, ਉਹਨੇ ਕੋਈ ਇੱਕ ਵਾੜਾ ਜਿਹੜਾ ਹੈ ਜਿਹਦੇ 'ਚ ਡੰਗਰ ਬੰਨ੍ਹਦੇ ਨੇ ਉਹਨੂੰ ਵਾੜਾ ਕਹਿੰਦੇ ਨੇ, ਤੇ ਉਹਨੇ ਕੋਈ ਵਾੜਾ ਦੇਖਿਆ ਉੱਥੇ, ਤੇ ਉਹਨੇ ਉੱਥੇ ਰੌਲਾ ਪਾਇਆ ਲੁੱਡਣ ਨੇ। ਕੰਨੀ ਉਂਗਲ ਘੱਤ ਕਰਾਈ, ਉਹ ਇੰਝ ਹੈ ਕਿ ਇਹ ਜਿਹੜੇ ਦੇਸੀ ਲੋਕ ਨੇ ਹੁਣ ਵੀ ਉਹਨਾਂ ਨੇ ਕੋਈ ਬਹੁਤ ਉੱਚੀ ਜੇ ਲੋਕਾਂ ਨੂੰ ਸੁਣਾਉਣੀ ਹੋਵੇ ਜਾਂ ਮਦਦ ਲਈ ਸੱਦਣਾ ਹੈ ਤਾਂ ਕੰਨਾਂ ਦੇ ਵਿੱਚ ਉਂਗਲਾਂ ਦੇ ਲੈਂਦੇ ਨੇ ਉੱਚਾ ਬੋਲਣ ਲਈ। ਕੰਨੀ ਉਂਗਲ ਘੱਤ ਕਰਾਈ, ਲੁੱਡਣ ਕੂਕ ਸੁਣਾਇਆ, ਲੁੱਡਣ ਨੇ ਜਿਹੜਾ ਕੂਕਿਆ ਉਹ ਬੋਲਿਆ ਉਹ। ਇਹ ਤੁਸੀਂ ਦੇਖ ਰਹੇ ਹੋ ਨਾ ਕਿਵੇਂ ਦਮੋਦਰ ਦਾਸ ਡਿਟੇਲਸ ਦੇ ਵਿੱਚ ਜਾ ਰਿਹਾ ਹੈ ਕਿ ਉਹ ਨੱਠਿਆ ਹੈ ਔਰ ਉਹ ਕਿਵੇਂ ਆਵਾਜ਼ ਮਾਰ ਰਿਹਾ ਹੈ। ਕੋਈ ਰੱਖੇ ਪਿੱਛੇ ਪਾ ਸਾਨੂੰ, ਕੋਈ ਸਾਨੂੰ ਆਪਣੇ ਪਿੱਛੇ ਰੱਖੇ, ਯਾਨੀ ਆਪਣੀ ਪਨਾਹ ਵਿੱਚ ਰੱਖੇ, ਯਾਨੀ ਮੈਨੂੰ ਪਨਾਹ ਦੇ ਦੇਵੇ ਜਿਹਦੇ ਪਿੱਛੇ ਮੈਂ ਲੁਕ ਸਕਾਂ। ਰਾਠ ਸਮਾਣੀ ਜਾਇਆ, ਕੋਈ ਐਸਾ ਜਿਹੜਾ ਕਿਸੇ ਬਹਾਦਰ ਮਾਂ ਦਾ ਜੰਮਿਆ ਰਾਠ ਹੈ, ਉਹ ਮੈਨੂੰ ਆਪਣੇ ਪਿੱਛੇ ਰੱਖੇ, ਯਾਨੀ ਮੈਨੂੰ ਆਪਣੀ ਪਨਾਹ 'ਚ ਰੱਖੇ। ਲੁੱਡਣ ਕੂਕੇ ਸੁੰਬਲੋਂ ਨੱਠਾ,
ਤੇ ਲੁੱਡਣ ਕੂਕਦਾ ਹੈ ਕਿ ਮੈਂ ਆਪਣਾ ਨੂਰੇ ਸੁੰਬਲ ਕੋਲੋਂ ਨਸਿਆ ਆਵਾਂ, ਕਿਸੇ ਰਾਠ ਨਾ ਪਿੱਛੇ ਪਾਇਆ। ਤੇ ਉਹ ਕੋਈ ਰਾਠ ਐਸਾ ਨਹੀਂ ਹੈ ਜਿਹੜਾ ਕਿ ਉਹਨੂੰ ਆਪਣੇ ਪਿੱਛੇ ਰੱਖਣ ਲਈ ਤਿਆਰ ਹੈ, ਯਾਨੀ ਉਹਨੂੰ ਪਨਾਹ ਦੇਣ ਲਈ, ਰਿਫਿਊਜ ਦੇਣ ਲਈ ਕੋਈ ਵੀ ਤਿਆਰ ਨਹੀਂ ਹੈ। ਅੱਛਾ ਜੀ, ਉਹ ਜਦੋਂ ਰੌਲਾ ਉਹ ਪਾਇਆ ਹੀ ਜਾ ਰਿਹਾ ਹੈ ਤੇ ਉੱਥੇ ਫਿਰ ਉਹ ਹੀਰ ਕਹਿੰਦੀ ਹੈ ਕਿ ਪਤਾ ਕਰੋ ਕੌਣ ਰੌਲਾ ਪਾ ਰਿਹਾ ਹੈ। ਤੇ ਕੁੜੀਆਂ ਦੱਸਦੀਆਂ ਨੇ ਕਿ ਐਵੇਂ ਇੱਕ ਮੱਲਾਹ ਹੈਗਾ ਤੇ ਉਹ ਰੌਲਾ ਪਾ ਰਿਹਾ ਤੇ ਉਹ ਰਿਫਿਊਜ ਮੰਗ ਰਿਹਾ ਹੈ। ਤੇ ਹੀਰ ਕਹਿੰਦੀ ਆ ਠੀਕ ਹੈ, ਉਹਨੂੰ ਕਹੋ ਮੈਂ ਉਹਨੂੰ ਰਿਫਿਊਜ ਦਿਆਂਗੀ, ਉਹਨੂੰ ਤੁਸੀਂ ਸੱਦੋ। ਉਹ ਉਹਨੂੰ ਆਪਣਾ ਲੁੱਡਣ ਮਲਾਹ ਨੂੰ ਸੱਦ ਲੈਂਦੇ ਨੇ ਤੇ ਜਿਹੜੀ ਉਹ ਕਹਿੰਦੀ ਹੈ ਤੂੰ ਇੱਥੇ ਬੰਨ੍ਹ ਦੇ ਬੇੜੀ, ਉਹ ਬੇੜੀ ਉੱਥੇ ਬੰਨ੍ਹ ਦਿੰਦਾ ਹੈ। ਤੇ ਉਹ ਜਦੋਂ ਨੂਰੇ ਸੁੰਬਲ ਨੂੰ ਪਤਾ ਲੱਗਦਾ ਹੈ ਤੇ ਉਹ ਕਹਿੰਦਾ ਹੈ ਕਿ ਇਹ ਤੇ ਇਹਨਾਂ ਨੇ ਸਿਆਲਾਂ ਨੇ ਬਹੁਤ ਜਿਹੜੀ ਜ਼ਿਆਦਤੀ ਕੀਤੀ ਹੈ ਸਾਡੇ ਨਾਲ, ਤੇ ਇਸ ਵਾਸਤੇ ਅਸੀਂ ਆਪਣੀ ਬੇੜੀ ਤੇ ਲੁੱਡਣ ਨੂੰ ਵਾਪਸ ਲੈ ਕੇ ਆਵਾਂਗੇ। ਤੇ ਉਹ ਫੌਜ ਜਮ੍ਹਾਂ ਕਰਕੇ ਤੇ ਹਮਲਾ ਕਰਦਾ ਹੈ ਉਸ ਜਗ੍ਹਾ ਤੇ ਜਿੱਥੇ ਬੇੜੀ ਬੰਨੀ ਹੈ। ਉੱਥੇ ਫਿਰ ਹੀਰ ਜਿਹੜੀ ਹੈ ਉੱਥੇ ਹੀਰ ਜਿਹੜੀ ਹੈ ਉਹ ਕੁੜੀਆਂ ਦੀ ਫੌਜ ਲੈ ਕੇ ਤੇ ਉਹਦਾ ਮੁਕਾਬਲਾ ਕਰਦੀ ਹੈ ਉਹ ਸੁੰਬਲਾਂ ਦਾ, ਤੇ ਉਹਨਾਂ ਨੂੰ ਉਹ ਹਰਾਉਂਦੀ ਆ ਉੱਥੇ। ਇਹ ਜਿਹੜਾ ਇਹ ਬੰਦ ਉਸ ਦੇ ਇਸ ਬੈਕਗਰਾਉਂਡ ਵਿੱਚ ਤੁਸੀਂ ਇਹਨੂੰ ਸਮਝੋ। ਆ ਖਲੋਤੀ ਹੀਰ ਫੌਜ ਘਿਣ ਤਾਂ ਮੂੰਹ ਮੱਥੇ ਲਾਏ, ਯਾਨੀ ਹੀਰ ਜਿਹੜੀ ਆ ਘਿਣ ਕੇ ਮਤਲਬ ਗੈਟਿੰਗ ਇਟ, ਉਹਨੇ ਫੌਜ ਲੈ ਕੇ ਤੇ ਆ ਖਲੋਤੀ ਆ ਉਹ ਵੀ, ਤਾਂ ਮੂੰਹ ਮੱਥੇ ਲਾਏ ਤੇ then she is confronting them। ਇੱਦਾਂ ਉਦੋਂ ਕਟਕ ਇਕੱਠੇ ਦੋਹਾਂ ਨਜ਼ਰੀ ਆਏ ਤੇ ਇਧਰੋਂ ਤੇ ਉਧਰੋਂ, ਯਾਨੀ ਦੋਹਾਂ ਪਾਸਿਆਂ ਤੋਂ ਹੀ ਕਟਕ ਜਿਹੜੇ ਨੇ, ਜਿਹੜੀਆਂ ਫੌਜਾਂ ਨੇ ਉਹ ਦੋਹਾਂ ਪਾਸੇ ਨਜ਼ਰ ਆ ਰਹੀਆਂ ਨੇ ਦੇਖਣ ਵਾਲਿਆਂ ਨੂੰ। ਵੇਖ ਹੈਰਾਨ ਖਲੋਤੇ ਸੁੰਬਲ ਰਾਠ ਬਹਾਦਰ ਸਾਏ, ਤੇ ਜਿਹੜੇ ਸੁੰਬਲ ਨੇ ਉਹ ਅੱਗੇ ਕੁੜੀਆਂ ਦੀ ਫੌਜ ਨੂੰ ਦੇਖ ਕੇ ਤੇ ਬਹੁਤ ਹੈਰਾਨ ਨੇ, ਤੇ ਹਾਲਾਂਕਿ ਉਹ ਬੜੇ ਬਹਾਦਰ ਨੇ ਲੇਕਿਨ ਉਹ ਹੈਰਾਨ ਨੇ ਕਿ ਸਾਡੇ ਸਾਹਮਣੇ ਕੁੜੀਆਂ ਦੀ ਫੌਜ ਖਲੋਤੀ ਹੈ। ਕਹੇ ਦਮੋਦਰ ਹੀਰ ਸਿਆਲੀ ਭਿੜਨੇ ਤੇ ਸਜਰਾਏ। ਦਮੋਦਰ ਜਿਹੜੀ ਹੀਰ ਸਿਆਲ ਹੈ ਉਹ ਭਿੜਨ ਤੇ ਯਾਨੀ ਜੰਗ ਕਰਨ ਲਈ ਸਜਰਾਏ, ਯਾਨੀ she desires it, she wants it, ਤੇ ਉਹ ਜੰਗ ਕਰਨ ਲਈ ਉਹਦੀ ਜੰਗ ਕਰਨ ਦੀ ਡਿਜ਼ਾਇਰ ਹੈ ਉਹਨਾਂ ਦੇ ਨਾਲ। ਲਓ ਜੀ, ਮੇਰਾ ਖਿਆਲ ਹੈ ਕਿ ਇਹਨੂੰ ਹੁਣ ਪਹਿਲੇ ਤੁਸੀਂ ਪੜ੍ਹੋ, ਮੈਂ ਉਹ ਟ੍ਰੈਡੀਸ਼ਨ ਰੱਖਣੀ ਹੈ। ਹਾਂਜੀ, ਕੋਈ ਪਹਿਲਾਂ ਇੱਕ ਪੜ੍ਹੇ। ਮੈਂ ਪੜ੍ਹ ਦੇਣਾ, ਪੰਜਾਬੀ ਚੋਂ ਪੜੂੰਗਾ ਮੈਂ ਤਾਂ। ਹਾਂਜੀ, ਪੜ੍ਹੋ ਜਿਸ ਚ ਮਰਜ਼ੀ। ਵਿੱਚ ਸਿਆਲੀ ਰਹੇ ਦਮੋਦਰ, ਖੁਸ਼ੀ ਰਹੇ ਸਿਰ ਤਾਈ, ਅੱਖੀਂ ਦੇਖ ਤਮਾਸ਼ਾ ਸਾਰਾ, ਲੱਖ ਮੱਝੀ ਲੱਖ ਗਾਈ, ਬਾਦਸ਼ਾਹੀ ਜੋ ਅਕਬਰ ਸੁਣਦੀ, ਸੰਧੀ ਹੀਲ ਨਾ ਹੁਜਤ ਕਾਈ, ਪੁੱਤਰ ਚਾਰ ਚੂਚਕ ਘਰ ਹੋਏ, ਦਮੋਦਰ ਆਖ ਸੁਣਾਈ। ਹਾਂਜੀ, ਅੱਗੇ ਚਲੋ ਜੀ। ਹੁਣ ਅਮਰਜੀਤ ਹੋਰਾਂ ਪੜ੍ਹਤਾ, ਹੁਣ ਬੀਬਾ ਜੀ ਤੁਸੀਂ ਪੜ੍ਹੋ। ਸੌਰੀ ਡਾਕਟਰ ਸਾਹਿਬ, ਮੇਰੀ ਪੰਜਾਬੀ ਵੀ ਬਹੁਤ ਵਧੀਆ ਨਹੀਂ। ਇਸੇ ਲਈ ਤੁਹਾਨੂੰ ਹੀਰ ਛੋਰ ਜੰਮੀ ਹੈ ਲੋਕਾਂ। ਡਾਕਟਰ ਸਾਹਿਬ ਕਿਸੇ ਹੋਰ ਨੂੰ ਕਹਿ ਦਿਓ ਪਲੀਜ਼। ਕੋਈ ਗੱਲ ਨਹੀਂ। ਸੂਰਤ ਨਿੰਦ ਨਾ ਕਾਈ, ਪੱਟ ਵਲੇਟੀ ਮੱਖਣ ਪਾਲੀ, ਕੁਛੜ ਕੀਤੀ ਦਾਈ। ਹਾਂਜੀ, ਜੋ ਵੇਖੇ ਸੋ ਖੁਸ਼ ਥੀਵੇ, ਚਿਹਰੇ ਬਹੁ ਸੁਧਰਾਈ। ਹਾਂਜੀ, ਆਖ ਦਮੋਦਰ ਘਰ ਚੂਚਕੇ। ਤੁਸੀਂ ਚੰਗਾ ਦੇਖੋ, ਤੁਸੀਂ ਤੇ ਐਵੇਂ ਹੀ ਡਰ ਰਹੇ ਹੋ।
अच्छा जी, अगला पढ़ो जी, किन्ने पढ़ना है? प्रभजोत जी तुसी पढ़ो। ਅੱਖੀ ਡਿੱਠਾ ਕਿੱਸਾ ਕੀਤਾ ਮੈਂ ਤਾਂ ਗੁਣੀ ਨਾ ਕੋਈ ਸ਼ੌਕ ਸ਼ੌਕ ਉੱਠੀ ਹੈ ਮੈਂਡੀ ਤਾਂ ਦਿਲ ਅਮੁੱਕ ਹੋਈ ਅਸਾਂ ਮੂੰਹੋਂ ਅਲਾਇਆ ਉਹ ਜੋ ਕੁਝ ਨਜ਼ਰ ਪਿਓਈ ਆਖ ਦਮੋਦਰ ਅੱਗੇ ਕਿੱਸਾ ਜੋ ਸੁਣੇ ਸਭ ਕੋਈ। हाँ जी, चलो जी अगे। मैं पढ़ ला डॉक्टर साहब? हाँ जी पढ़ो। ਚੱਲੇ ਖਾਨ ਭੂਮੀ ਦੇ ਖਾਮੰਦ ਕੁਲ ਸਮਾਨ ਉਠਾਏ ਘੋੜੇ ਬਖਸ਼ਨ ਕਾਰਨ ਲੈਤੇ ਰੋਕੜ ਉਠ ਲਦਾਏ ਘੋੜੇ ਬੰਡ ਭਗੀਏ ਤੇ ਸਰਨਾਏ ਕੰਜਰੀਆਂ ਦੇਸ ਬਣਾਏ ਅੱਖ ਦਮੂਦਰ ਮਲਕਾਂ ਖਾਨਾ ਚੜਿਆ ਰੰਗ ਸਵਾਏ। वेरी गुड। चलो जी जसप्रीत जी हुण तुसी पढ़ो अगला। ਹਾਂਜੀ हाँ जी आप पढ़ो। ਜਿੱਦੇ ਕਦੇ ਚੂਚਕ ਹੁੰਦੀ ਤਰੋਹੀ ਹੋਰ ਨਕਾਈ ਹੀਰੇ ਸੁਣਦੀ ਤੋਹੀ हीरे ਪੌਂਦੀ सुनदी नहीं संधी। ਸਣਦੀ। ਮੈਂ ਪੰਜਾਬੀ ਚ ਪੜ੍ਹ ਰਹੀ ਹਾਂ। अच्छा नहीं ਉੱਤੇ वो ਸੁਣਦੀ ਲਿਖਿਆ। अच्छा ਹੀਰੇ ਸਣਦੀ ਤੋਹੀ ਪੌਂਦੀ ਸਾਰੀ ਜ਼ਮੀਨ ਨਿਵਾਈ ਕਟਕ ਸਮੇਤ ਫਿਰੇ ਵਿੱਚ ਝੱਲਾਂ ਮੂਹਰੀ ਜ਼ਿਮੀ ਕੰਬਾਈ ਕਹੇ ਦਮੋਦਰ ਵਾਰ ਸਲੇਟੀ ਵਣ ਚੂਚਕ ਦੀ ਜਾਈ। धन चूचक दी जाई। ਧਨ। ਅੱਛਾ ਉਹ ਪੰਜਾਬੀ ਚ ਕੁਝ ਹੋਰ ਲਿਖਿਆ ਹੋਇਆ ਹੈ। अच्छा वो बस वो ਜਿਹੜਾ ਨਾ ਕਨਵਰਜਨ ਕਰਦੇ ਨੇ ਤੇ ਉਹ ਉਹਦੀ ਪ੍ਰੂਫ ਰੀਡਿੰਗ ਨਹੀਂ ਕਰਦੇ। ਨਹੀਂ ਜੀ ਜਿੱਦਾਂ ਮੈਂ ਸ਼ਾਹਮੁਖੀ ਲਿਖਦੀ ਆ ਨਾ ਉਦਾਂ ਪੰਜਾਬੀ ਵੀ ਹੋ ਜਾਂਦੀ ਆ। ਆਹੋ ਨਹੀਂ ਐ ਮੈਨੂੰ ਤੁਸੀਂ ਸਹੀ ਕਹਿੰਦੇ ਹੋ। ਉਹ ਮਸਲਨ ਹੀਰੇ ਸੰਧੀ ਇੱਥੇ ਵਾਕਈ ਸੁੰਦੀ ਲਿਖਿਆ ਹੈ ਆਪਣਾ ਸੱਸਾ ਦੇ ਥੱਲੇ ਉਹ ਪਈ ਹੈ। ਔਂਕੜ। ਹਾਂਜੀ ਔਂਕੜ ਪਈ ਹੈ। अच्छा जी चलो जी नूर साहब। की गल नूर साहब दी फिर बिजली चली गई है? चलो जी को और पढ़े। सर मैं पढ़ देनी हूँ। हाँ पढ़ो 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 सारा जी। जी सर। कदी उत्ते वाड़ा जट्टा नहीं, शोर कदी वड्डा नहीं। सुन कंधी कंदी यानी कंदी कंधे। उत्ते वाड़ा जट्टा। हाँ जी शोर वड्डा सुन पाया। हेलो लगता है डिस्कनेक्ट हो गए ने सारा। अच्छा मेरे इंटरनेट दे विच कोई चक्कर है। चलो हुण तो आ रही है आवाज? जी आ रही है। अच्छा आ रही है चलो डॉक्टर? हाँ जी बोलो जी सारा जी बोलो। शुरू तो पढ़ा सर? नहीं जितों शुरू जितों सी उतों पढ़ दो। कोई रखे पिछे पा असानू राठ सवानी जाया लुडन कूके सुंबलो नठा किसे राठ ना पिछे पाया। वेरी गुड बस ठीक। लो जी क्यों साहब तुसी पढ़ो। अमरजीत जी तुसी पढ़ दियो फिर। आ 107 नंबर पढ़ना जी। हाँ जी 107 तो बड़े राठ ਵੱਡੇ ਰਾਠ ਜ਼ਮੀਨ ਦੇ ਉੱਤੇ। ना करो ना पढ़ो। मेरा ख्याल है कि ये जिहड़ी ठीक ना इथों तक ही मैं कीती सीगी
79 ਹਾਂਜੀ 79 ਤੱਕ ਕੀਤਾ ਸੀ ਤੇ ਇਹ ਹੁਣ ਜਿਹੜੀ ਹੈ ਇੱਥੇ ਹੀਰ ਜਿਹੜੀ ਹੈ ਉਹ ਉਹਨਾਂ ਨੂੰ ਹਰਾ ਦਿੰਦੀ ਹੈ ਸੁੰਬਲਾਂ ਨੂੰ ਤੇ ਉਹ ਨੱਸ ਜਾਂਦੇ ਨੇ। ਤੇ ਉਹਦਾ ਖੈਰ ਲੜਾਈ ਦਾ ਵੀ ਪੂਰਾ ਕਿੱਸਾ ਦਮੋਦਰ ਦਾਸ ਨੇ ਲਿਖਿਆ ਹੈ ਕਿ ਪਹਿਲੇ ਉਹਨਾਂ ਵਿੱਚੋਂ ਇੱਕ ਬੜਾ ਬਹਾਦਰ ਹੁੰਦਾ ਹੈ ਜਿਸਦਾ ਹੀਰ ਨਾਲ ਸੋਲੋ ਮੁਕਾਬਲਾ ਹੁੰਦਾ ਹੈ ਤੇ ਹੀਰ ਉਹਨੂੰ ਜਿਹੜੀ ਹੈ ਮਾਰ ਦਿੰਦੀ ਹੈ ਜਾਨੋਂ। ਤੇ ਉਸ ਤੋਂ ਬਾਅਦ ਫਿਰ ਫੌਜਾਂ ਲੜਦੀਆਂ ਨੇ ਤੇ ਜਿਹੜੇ ਸੁੰਬਲ ਨੇ ਉਹ ਨੱਸ ਜਾਂਦੇ ਨੇ ਤੇ ਹੀਰ ਜਿੱਤ ਜਾਂਦੀ ਹੈ। ਤੇ ਉਹ ਹੀਰ ਦੇ ਜਿਹੜੇ ਆਪਣਾ ਭਰਾ ਨੇ ਤੇ ਬਰਾਦਰੀ ਹੈ ਉਹ ਬੜੀ ਖਫਾ ਹੁੰਦੀ ਹੈ ਕਿ ਤੂੰ ਸਾਨੂੰ ਕਿਉਂ ਨਹੀਂ ਦੱਸਿਆ। ਤੇ ਉਹ ਕਹਿੰਦੀ ਹੈ ਤੁਹਾਡੀ ਕੋਈ ਲੋੜ ਨਹੀਂ ਸੀ ਹੈਗੀ ਇਸ ਲਈ ਤੁਹਾਨੂੰ ਦੱਸਿਆ ਨਹੀਂ ਹੈ, ਮੈਂ ਆਪ ਲੜ ਸਕਣੀ ਹੈ ਉਹਨਾਂ ਦੇ ਨਾਲ। ਤੇ ਇਹ ਸੀ। ਤੇ ਹੁਣ ਇਸ ਤੋਂ ਅੱਗੇ ਜਿਹੜਾ ਇਸ ਤੋਂ ਬਾਅਦ ਇਹ ਜਿੱਥੇ ਹੈ ਮੁੱਖਿਆ ਹੈ, ਇਸ ਤੋਂ ਬਾਅਦ ਹੁਣ ਰਾਂਝੇ ਦਾ ਕਿੱਸਾ ਜਿਹੜਾ ਉਹ ਦਮੋਦਰ ਦਾਸ ਸ਼ੁਰੂ ਕਰਦਾ ਹੈ। ਵੱਡੇ ਰਾਖ ਜ਼ਮੀਨ ਦੇ ਉੱਤੇ ਭੋਏ ਨਹੀਂ ਦੇ ਸਾਈਂ, ਮੁਅੱਜ਼ਮ ਨਾਮ ਜ਼ਾਤ ਦਾ ਰਾਂਝਾ, ਡੁੱਕਣ ਸੱਤੇ ਪਾਹੀਂ, ਤਿਸ ਦੇ ਘਰ ਧੀਦੋ ਜੰਮਿਆ, ਤਿਸ ਦੇ ਘਰ ਧੀਦੋ ਜੰਮਿਆ, ਰੋਸ਼ਨ ਰੂਪ ਤਦਾਹੀਂ, ਵਾਹ ਜਨੇਂਦੀ ਧੀਦੋ ਰਾਂਝਾ, ਸਹਿ ਮਾਵਾਂ ਜਗ ਵਿੱਚ ਸਾਈਂ। ਵੱਡੇ ਰਾਠ ਜ਼ਮੀਨ ਦੇ ਉੱਤੇ ਯਾਨੀ ਜ਼ਮੀਨ ਦੇ ਉੱਤੇ ਬੜੇ ਵੱਡੇ ਰਾਠ ਨੇ ਹੁਕਮਰਾਨ ਨੇ, ਭੋਏ ਨਹੀਂ ਦੇ ਸਾਈਂ। ਜ਼ਮੀਨ ਤੇ ਜਿਹੜੀ ਦਰਿਆ ਦੇ ਨਾਲ ਨਹੀਂ ਕਹਿੰਦੇ ਨੇ, ਜਿਹੜੀ ਦਰਿਆ ਦੇ ਨਾਲ ਥੱਲੇ ਜ਼ਮੀਨ ਹੁੰਦੀ ਹੈ ਉਹਨੂੰ ਨਹੀਂ ਕਹਿੰਦੇ ਨੇ। ਤੇ ਉਹ ਉਸ ਭੋਏ ਦੇ ਵੀ ਯਾਨੀ ਭੋਏ ਦਾ ਲਫ਼ਜ਼ ਜਿਹੜਾ ਨਾ ਇਹ ਆਮ ਤੌਰ ਤੇ ਉਸ ਜ਼ਮੀਨ ਲਈ ਵਰਤਿਆ ਜਾਂਦਾ ਹੈ ਜਿਹਦੇ ਉੱਤੇ ਖੇਤੀਬਾੜੀ ਹੋ ਸਕੇ। ਤੇ ਇਹਦੇ ਵਿੱਚ ਤੁਸੀਂ ਵਾਰਿਸ ਸ਼ਾਹ ਜਾ ਕੇ ਫਿਰ ਤੁਸੀਂ ਦੇਖੋਗੇ ਕਿ ਜ਼ਮੀਨ ਤੇ ਭੋਏ ਦੋ ਤਰ੍ਹਾਂ ਦੇ ਲਫ਼ਜ਼ ਨੇ। ਜ਼ਮੀਨ ਦਾ ਮਤਲਬ ਹੈ ਆਮ ਜ਼ਮੀਨ ਤੇ ਭੋਏ ਦਾ ਮਤਲਬ ਹੈ ਉਹ ਜਿਹੜੀ ਕਿ ਜਿੱਥੇ ਐਗਰੀਕਲਚਰ ਹੋ ਸਕੇ। ਭੋਏ ਨਹੀਂ ਦੇ ਸਾਈਂ, ਸਾਈਂ ਦਾ ਮਤਲਬ ਮਾਲਕ। ਮੁਅੱਜ਼ਮ ਜ਼ਾਤ, ਮੁਅੱਜ਼ਮ ਨਾਮ ਜ਼ਾਤ ਦਾ ਰਾਂਝਾ, ਇਹ ਜਿਹੜਾ ਧੀਦੋ ਯਾਨੀ ਜਿਹੜਾ ਰਾਂਝੇ ਦਾ ਪਿਓ ਹੈ ਯਾਨੀ ਧੀਦੋ ਦਾ ਜਿਹੜਾ ਪਿਓ ਹੈ, ਧੀਦੋ ਦਾ ਜਿਹੜਾ ਓਰੀਜਨਲ ਨਾਂ ਸੀ ਉਹ ਤੇ ਧੀਦੋ ਸੀ ਨਾ, ਜਿਹਨੂੰ ਅਸੀਂ ਰਾਂਝਾ ਕਹਿੰਦੇ ਹਾਂ। ਮੁਅੱਜ਼ਮ ਨਾਮ ਜ਼ਾਤ ਦਾ ਰਾਂਝਾ, ਕਿ ਉਹ ਜ਼ਾਤ ਦਾ ਰਾਂਝਾ ਸੀ ਤੇ ਨਾਂ ਉਹਦਾ ਮੁਅੱਜ਼ਮ ਸੀ। ਅੱਛਾ ਤੁਸੀਂ ਇੱਥੇ ਇੱਕ ਨੋਟ ਕਰਿਓ, ਇਸ ਗੱਲ ਨੂੰ ਨੋਟ ਕਰੋ ਕਿ ਇਹ ਜਿਹੜੇ ਨਾਂ ਜਿਵੇਂ ਨਾਂ ਉਹਨੇ ਦੱਸਿਆ ਆਪਣਾ ਦਮੋਦਰ ਦਾਸ ਨੇ ਮੁਅੱਜ਼ਮ, ਇਹ ਬਹੁਤ ਖਾਸ ਮੁਸਲਮਾਨਾਂ ਵਾਲਾ ਨਾਂ ਹੈ। ਮੁਅੱਜ਼ਮ ਇਹ ਆਮ ਹਿੰਦੂ ਜਾਂ ਸਿੱਖ ਜਾਂ ਹੋਰ ਦਾ ਨਾਂ ਨਹੀਂ ਹੋ ਸਕਦਾ, ਇਹ ਬੜਾ ਅਰਬੀ ਕਿਸਮ ਦਾ ਨਾਂ ਹੈ। ਲੇਕਿਨ ਵਾਰਿਸ ਸ਼ਾਹ ਜਿਹੜਾ ਆਪਣਾ ਨਾਂ ਦੱਸੇਗਾ ਨਾ ਧੀਦੋ ਦੇ ਪਿਓ ਦਾ, ਉਹ ਬਿਲਕੁਲ ਐਸਾ ਹੈ ਕਿ ਜੇ ਤੁਸੀਂ ਦੱਸ ਨਹੀਂ ਸਕਦੇ ਕਿ ਇਹ ਬੰਦਾ ਹਿੰਦੂ ਹੈ, ਸਿੱਖ ਹੈ ਜਾਂ ਮੁਸਲਮਾਨ ਹੈ। ਮਤਲਬ ਨਾਂ ਇਸ ਤਰ੍ਹਾਂ ਦੇ ਨੇ ਉਹਦੇ ਵਾਰਿਸ ਸ਼ਾਹ ਦੇ। ਇੱਥੇ ਹੁਣ ਕਹਿੰਦਾ ਮੁਅੱਜ਼ਮ ਨਾਮ ਜ਼ਾਤ ਦਾ ਰਾਂਝਾ, ਢੁੱਕਣ ਸੱਤੇ ਪਾਹੀਂ, ਸੱਤੋਂ ਪਾਸੇ ਜਿਹੜੇ ਨੇ ਉਹਦੇ ਕੋਲ ਢੁੱਕਣ, ਉਹਦੇ ਕੋਲ ਦੇ ਕਮ ਟੂ ਹਿਮ। ਢੁੱਕਣ ਸੱਤੇ ਪਾਹੀਂ, ਪਾਹੀਂ ਦਾ ਮਤਲਬ ਹੈ ਸਾਈਡਸ, ਯਾਨੀ ਸੱਤਾਂ ਤਰਫਾਂ ਦੇ ਲੋਕ ਜਿਹੜੇ ਨੇ ਉਹ ਰਾਂਝੇ ਦੇ ਪਿਓ ਮੁਅੱਜ਼ਮ ਦੇ ਸਾਹਮਣੇ ਉਹਦੇ ਕੋਲ ਆਉਂਦੇ ਨੇ। ਤਿਸ ਦੇ ਘਰ ਧੀਦੋ ਜੰਮਿਆ, ਉਹਦੇ ਘਰ ਵਿੱਚ ਧੀਦੋ ਜੰਮਿਆ। ਰੋਸ਼ਨ ਰੂਪ ਤਦਾਹੀਂ, ਉਹਦਾ ਜਿਹੜਾ ਰੂਪ ਹੈ ਉਹ ਬੜਾ ਰੋਸ਼ਨ ਹੈ, ਬੜਾ ਚਮਕਦਾ ਹੈ। ਵਾਹ ਜਨੇਂਦੀ ਧੀਦੋ ਰਾਂਝਾ, ਸਹਿ ਮਾਵਾਂ ਯੁਗ ਵਿੱਚ ਨਹੀਂ, ਯਾਨੀ ਜਿਹੜੀਆਂ ਜਿਸ ਤਰ੍ਹਾਂ ਦੀਆਂ ਮਾਵਾਂ ਧੀਦੋ ਜੰਮਦੀਆਂ ਨੇ ਉਹ ਇਸ ਦੁਨੀਆ ਵਿੱਚ ਬਹੁਤੀਆਂ ਨਹੀਂ ਹੈਗੀਆਂ। ਇਹ ਇਸ ਲਾਈਨ ਦਾ ਮਤਲਬ ਹੈ। ਅੱਛਾ ਖੈਰ ਇਹ ਹੁਣ ਅੱਗੇ ਮੈਂ ਬਹੁਤ ਅੱਗੇ ਚਲਾ ਗਿਆ। ਇਹਦੇ ਵਿੱਚ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਦੇ ਵਿੱਚ ਕਿੱਸਾ ਕੀ ਹੈ। ਕਿੱਸਾ ਇਹਦਾ ਵਿੱਚ ਇਹ ਹੈ ਕਿ ਜਿਹੜਾ ਧੀਦੋ ਹੈ, ਮੁਅੱਜ਼ਮ ਜਿਹੜਾ ਉਹਦਾ ਪਿਓ ਹੈ, ਉਹਦਾ ਸਭ ਤੋਂ ਪਿਆਰ ਉਹ ਇਹਦੇ ਨਾਲ ਕਰਦਾ ਹੈ, ਧੀਦੋ ਨਾਲ ਕਰਦਾ ਹੈ।
ਤੇ ਭਰਾ ਜਿਹੜੇ ਨੇ ਉਹਦੇ ਦੀਦੋ ਦੇ 4 ਭਰਾ ਨੇ ਉਹਦੇ, ਤੇ 4 ਪੁੱਤਰ ਉਹਨੇ ਕਿਹਾ ਸੀ ਨਾ, ਨਹੀਂ 4 ਨਹੀਂ ਸ਼ਾਇਦ ਕਿੰਨੇ ਪਤਾ ਨਹੀਂ, ਤੇ ਉਹ ਜਿਹੜੇ ਨੇ ਉਹ ਉਹਦੇ ਨਾਲ ਬਹੁਤ ਦੁਸ਼ਮਣੀ ਰਖਾਉਂਦੇ ਨੇ। ਉੱਥੇ ਮੈਨੂੰ ਮਸਲਾ ਇਹ ਲੱਗਦਾ ਹੈ ਕਿ ਇਹ ਇੱਕ ਤਰ੍ਹਾਂ ਸੈਮੀ ਟ੍ਰਾਈਬਲ ਸਿਸਟਮ ਹੈ, ਤੇ ਉਹਦੇ ਵਿੱਚ ਲੀਡਰਸ਼ਿਪ ਜਿਹੜੀ ਹੈ ਉਹ ਉਹਨੂੰ ਮਿਲਣੀ ਹੈ ਜਿਹਨੂੰ ਲੋਕ ਸਭ ਤੋਂ ਜ਼ਿਆਦਾ ਪਸੰਦ ਕਰਦੇ ਹੋਣ, ਤੇ ਲੋਕੀ ਜਿਹੜੇ ਨੇ ਉਹ ਵੀ ਸਭ ਤੋਂ ਜ਼ਿਆਦਾ ਦੀਦੋ ਨੂੰ ਜਿਹੜਾ ਹੈ ਉਹ ਪਸੰਦ ਕਰਦੇ ਨੇ। ਉਹ ਹੈਂਡਸਮ ਵੀ ਬਹੁਤ ਹੈ, ਤੇ ਉਹਦੇ ਭਰਾ ਜਿਹੜੇ ਨੇ ਉਹ ਬਹੁਤ ਦੁਸ਼ਮਣੀ ਰੱਖਦੇ ਨੇ ਉਹਦੇ ਨਾਲ। ਤੇ ਜਿਹੜਾ ਮੁਅੱਜ਼ਮ ਹੈ ਉਹਦਾ ਪਿਓ, ਉਹਨੂੰ ਬਹੁਤ ਫਿਕਰ ਲੱਗ ਜਾਂਦੀ ਹੈ, ਉਹ ਹਰ ਵੇਲੇ ਦੀਦੋ ਨੂੰ ਆਪਣੇ ਨਾਲ ਰੱਖਦਾ ਹੈ। ਉਹਨੂੰ ਬਹੁਤ ਫਿਕਰ ਲੱਗ ਜਾਂਦੀ ਹੈ ਕਿ ਇਹ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੇਰੇ ਮਰਨ ਤੋਂ ਬਾਅਦ ਇਹਨੂੰ ਮਾਰ ਦੇਣ, ਇਹਨੂੰ ਜਾਨੋਂ ਮਾਰ ਦੇਣ। ਤੇ ਉਹ ਸੋਚਦਾ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਇਹਦਾ ਰਿਸ਼ਤਾ ਜਿਹੜਾ ਹੈ ਉਹ ਕਿਸੇ ਬਹੁਤ ਮਜ਼ਬੂਤ ਰਾਸ਼ਟਰ ਦੇ ਨਾਲ ਜੋੜਦੇ ਆ, ਤੇ ਤਾਂ ਜੋ ਉਹ ਇਹਨੂੰ ਬਚਾ ਸਕੇ। ਤੇ ਉਹ ਇੱਕ ਹੋਰ ਵੱਡਾ ਰਾਠ ਹੈ ਜਿਹਦਾ ਨਾਂ ਯਕੂਬ ਵੜੈਚ। ਹੁਣ ਇੱਥੇ ਵੀ ਤੁਸੀਂ ਦੇਖੋ ਕਿ ਜਿਹੜਾ ਨਾਂ ਦਮੋਦਰ ਦਾਸ ਨੇ ਚੁਣਿਆ ਉਹ ਯਾਕੂਬ ਵੜੈਚ ਹੈ। ਯਾਕੂਬ ਦਾ ਵੀ ਤੁਸੀਂ ਦੇਖ ਲਓ ਕਿ ਜਿਹੜਾ ਇਹ ਵੀ ਬਹੁਤ ਖਾਸ ਮੁਸਲਮਾਨਾਂ ਵਾਲਾ ਨਾਂ ਹੈ। ਤੇ ਯਾਕੂਬ ਵੜੈਚ ਕੋਲੋਂ ਕਮੀਆਂ ਨੂੰ ਭੇਜਦਾ ਸੁਨੇਹਾ ਦੇ ਕੇ ਕਿ ਮੇਰੇ ਮੁੰਡੇ ਨਾਲ ਤੁਸੀਂ ਸਾਕ ਕਰ ਲਓ, ਮਤਲਬ ਸਾਡਾ ਰਿਸ਼ਤਾ ਮੰਨ ਲਓ। ਤੇ ਯਾਕੂਬ ਵੜੈਚ ਜਿਹੜਾ ਹੈ ਉਹ ਆਪਣੇ ਕਬੀਲੇ ਨੂੰ ਇਕੱਠਾ ਕਰਦਾ ਹੈ, ਤੇ ਉਹਨਾਂ ਦੇ ਸਾਹਮਣੇ ਉਹ ਖਤ ਪੜ੍ਹਦਾ ਹੈ ਜਿਹੜਾ ਕਿ ਮੁਅੱਜ਼ਮ ਵੜੈਚ ਨੇ ਭੇਜਿਆ। ਇਹ ਬੰਦ ਮੈਂ ਇਸ ਲਈ ਖਾਸ ਤੌਰ ਤੇ ਸਿਲੈਕਟ ਕੀਤਾ ਸੀ ਕਿ ਤੁਹਾਨੂੰ ਇਹ ਯਾਦ ਰਵੇ ਕਿ ਇਹ ਉਹ ਜ਼ਮਾਨਾ ਹੈ ਜਦੋਂ ਕਿ ਇੱਕ ਸਿਰਫ ਮਾਂ ਪਿਓ ਹੀ ਜਿਹੜਾ ਹੈ ਉਹ ਨਹੀਂ ਸਿਰਫ ਕੁੜੀ ਮੁੰਡੇ ਦਾ ਰਿਸ਼ਤਾ ਜਿਹੜਾ ਉਹਦੀ ਅਪਰੂਵਲ ਦਿੰਦਾ, ਬਲਕਿ ਪੂਰਾ ਕਬੀਲਾ ਜਿਹੜਾ ਹੈ ਉਹ ਅਪਰੂਵਲ ਦਿੰਦਾ ਹੈ ਮਿਲ ਕੇ। ਔਰ ਅਸਲ ਦੇ ਵਿੱਚ ਜਿਹੜੀ ਸਾਕਾਚਾਰੀ ਉੱਥੇ ਹੁੰਦੀ ਹੈ ਕੁੜੀ ਮੁੰਡੇ ਦੀ, ਉਹ 2 ਕਬੀਲਿਆਂ ਦੀ ਆਪਸ ਦੇ ਵਿੱਚ ਹੁੰਦੀ ਹੈ, ਉਹ ਇੰਡੀਵਿਜੂਅਲਸ ਦੀ ਨਹੀਂ ਹੁੰਦੀ। ਇਸ ਵਾਸਤੇ ਮੈਂ ਇਹ ਬੰਦ ਤੁਹਾਡੇ ਲਈ ਕੱਢਿਆ ਸੀਗਾ। ਸੁਣੋ ਸਭ ਕਬੀਲਾ ਮੈਂਡਾ ਪੜ੍ਹ ਕਰ ਖਤ ਸੁਣਾਏ। ਇਹ ਤੇ ਯਕੂਬ ਵੜੈਚ ਕਹਿ ਰਿਹਾ ਕਬੀਲੇ ਵਾਲੇ ਸੁਣੋ। ਕਰੋ ਪਸੰਦ ਬੈਠ ਕਰ ਸਭੇ, ਇਹ ਕਮੀ ਹਜ਼ਾਰਿਓਂ ਆਏ। ਤੇ ਇਹ ਕਮੀ ਜਿਹੜੇ ਨੇ ਇਹ ਹਜ਼ਾਰ, ਤੁਹਾਨੂੰ ਪਤਾ ਨਾ ਕਮੀ ਤੇ ਆਰਟੀਜ਼ਨਸ ਨੂੰ ਕਹਿੰਦੇ ਨੇ ਨਾ, ਜਿਹੜੇ ਆਮ ਵਰਕਰਸ ਹੁੰਦੇ ਨੇ ਪਿੰਡ ਦੇ, ਜਿਹੜੇ ਛੋਟੇ ਮੋਟੇ ਕੰਮ ਕਰਦੇ ਨੇ, ਜਿਵੇਂ ਲੁਹਾਰ ਹੈ, ਤਰਖਾਣ ਹੈ, ਮੋਚੀ ਹੈ, ਨਾਈ ਹੈ, ਇਹ ਸਭ ਕਮੀ ਹੁੰਦੇ ਨੇ। ਕਰੋ ਪਸੰਦ ਬੈਠ ਕਰ ਸਭੇ, ਇਹ ਕਮੀ ਹਜ਼ਾਰਿਓਂ ਆਏ। ਇਹ ਹਜ਼ਾਰਿਓਂ ਆਏ ਨੇ ਕਿਉਂਕਿ ਜਿਹੜਾ ਰਾਂਝੇ ਦੀ ਜਿਹੜਾ ਮੁਲਕ ਸੀ ਜਾਂ ਉਹਦਾ ਪਿੰਡ ਸੀ ਉਹ ਹਜ਼ਾਰਾ ਸੀ ਨਾ। ਕਰਨਾ ਹੋਵੇ ਸਾਖ ਮੁਅੱਜ਼ਮ ਦੇ ਤਾਂ ਕਮੀ ਆਦਰ ਨਾਲ ਬਹਾਏ। ਜੇ ਤੇ ਮੁਅੱਜ਼ਮ ਦੇ ਨਾਲ ਰਿਸ਼ਤੇਦਾਰੀ ਕਰਨੀ ਆ ਤੇ ਫੇਰ ਮੈਂ ਉਹਦੀਆਂ ਕਮੀਆਂ ਨੂੰ ਆਦਰ ਮਤਲਬ ਆਨਰ ਦੇ ਨਾਲ, ਇੱਜ਼ਤ ਦੇ ਨਾਲ ਫਿਰ ਮੈਂ ਬਿਠਾਉਣਾ ਹੈ। ਕਹੋ ਭਾਈ ਜੋ ਜੀਤ ਸਾਡੇ ਦਿਲ ਦੀ ਗੱਲ ਦੱਸਿਆ ਹੈ। ਤੇ ਉਹ ਕਹਿੰਦਾ ਉਹਨਾਂ ਨੂੰ ਕਬੀਲੇ ਵਾਲਿਆਂ ਨੂੰ, ਭਾਈ ਤੁਸੀਂ ਆਪਣੀ ਦਿਲ ਦੀ ਗੱਲ ਮੈਨੂੰ ਦੱਸੋ ਕਿ ਤੁਸੀਂ ਇਹਨੂੰ ਅਪਰੂਵ ਕਰਦੇ ਹੋ ਕਿ ਨਹੀਂ ਕਰਦੇ ਹੋ। ਤੇ ਉਹ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਹੀਰ ਦਾ ਵੀ ਜਿਹੜੀ ਮੰਗਣੀ ਹੋਈ ਸੀ ਪਹਿਲੇ, ਉਹਦੇ ਵਿੱਚ ਵੀ ਕਬੀਲੇ ਵਾਲਿਆਂ ਨੇ ਉਹਦੇ ਪਿਓ ਚੂਚਕ ਨੂੰ ਕਿਹਾ ਸੀ ਕਿ ਇਹਨੂੰ ਤੂੰ ਹੁਣ ਵਿਆਹ ਦੇ ਜਾਂ ਇਹਦੀ ਤੂੰ ਰਿਸ਼ਤਾ ਕਰ ਦੇ। ਇਹ ਹੁਣ ਇੱਥੇ ਆਪਣਾ ਇਹ ਹੁਣ ਆਪਣਾ ਦੀਦੋ ਦੀ ਤਾਰੀਫ ਕਰ ਰਿਹਾ ਹੈ ਦਮੋਦਰ ਦਾਸ। ਜੇ ਚੜੇ ਦੀਦੋ ਘੋੜੇ ਉੱਤੇ ਪੰਖੀ ਨਾ ਠਹਿਰਾਏ,
ਜੇ ਧੀਦੋ ਘੋੜੇ ਤੇ ਚੜ ਜਾਵੇ ਤੇ ਜਿਹੜੇ ਪੰਛੀ ਨੇ ਯਾਨੀ ਪਰਿੰਦੇ ਜਿਹੜੇ ਨੇ ਬਰਡਸ ਜਿਹੜੇ ਨੇ ਉਹ ਵੀ ਨਹੀਂ ਉਹਦੇ ਸਾਹਮਣੇ ਠਹਿਰਦੇ। ਮਹਿਰ ਪਰਿੰਦੇ ਮੋਣੀ ਸਈੜ ਪੈਰ ਨਾ ਮੂਲੇ ਚਾਹਣ। ਜਿਹੜੇ ਪਰਿੰਦੇ ਨੇ ਤੇ ਜਿਹੜੇ ਮੋਣੀ ਦਾ ਮਤਲਬ ਹੈਗਾ ਹੈ ਜਿਹੜੇ ਆਪਣਾ ਜੰਗਲ ਦੇ ਐਨੀਮਲਸ ਨੇ, ਤੇ ਸਈੜ ਦਾ ਮਤਲਬ ਹੁੰਦਾ ਹੈ ਜਿਹੜਾ ਕੀ ਕਹਿੰਦੇ ਨੇ ਉਹਨੂੰ, ਖਰਗੋਸ਼, ਰੈਬਿਟ। ਪੈਰ ਨਾ ਮੂਲੇ ਚਾਹਣ, ਉਹ ਉਹਨੂੰ ਵੇਖ ਕੇ ਉੱਥੇ ਜਿੱਥੇ ਦੇ ਖਲੋਤੇ ਉੱਥੇ ਖਲੋਤੇ ਰਹਿ ਜਾਂਦੇ ਨੇ, ਉਹ ਪੈਰ ਵੀ ਨਹੀਂ ਚੁੱਕ ਸਕਦੇ। ਨਰ ਨਾਰੀ ਜੇ ਕੋਈ ਵੇਖੇ ਪਲ ਨਾ ਪਲਕਾਂ ਲਾਇਣ, ਤੇ ਨਰ ਦਾ ਮਤਲਬ ਹੈ ਮੇਲ ਤੇ ਨਾਰੀ ਦਾ ਮਤਲਬ ਹੈ ਫੀਮੇਲ। ਮੇਲ ਹੋਵੇ ਜਾਂ ਫੀਮੇਲ ਹੋਵੇ, ਜੋ ਵੀ ਉਹਨੂੰ ਦੇਖਦਾ ਹੈ ਉਹ ਅੱਖਾਂ ਵੀ ਝਮਕ ਨਹੀਂ ਸਕਦਾ। ਪਲ ਨਾ ਪਲਕਾਂ ਲਾਇਣ, ਪਲਕਾਂ ਦਾ ਮਤਲਬ ਅੱਖਾਂ ਜਾਂ ਅੱਖਾਂ ਦੇ ਉੱਤੇ ਜਿਹੜੇ ਹੁੰਦੇ ਨੇ ਉਹ ਅੱਖਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਵੀ ਝਮਕ ਨਹੀਂ ਸਕਦੇ। ਆਖ ਦਮੋਦਰ ਰਾਠ ਜ਼ਮੀਨ ਦੇ ਦੀਦੋ ਵੇਖਣ ਆਏ। ਤੇ ਦਮੋਦਰ ਇਹ ਦੱਸ ਕਿ ਜਿਹੜੇ ਵੱਡੇ ਵੱਡੇ ਰਾਠ ਨੇ ਉਸ ਇਲਾਕੇ ਦੇ, ਉਹ ਧੀਦੋ ਨੂੰ ਵੇਖਣ ਆਉਂਦੇ ਨੇ, ਦੀਦੋ ਵੇਖਣ ਆਏ। ਘਰ ਘਰ ਗਿਲਾ ਤਾਹਿਰ ਜ਼ਾਹਿਰ ਦਾ ਲੋਕਾਂ ਨੱਪ ਉਠਾਇਆ। ਅੱਛਾ, ਹੁਣ ਇਹ ਹੈ ਕਿ ਜਿਹੜਾ ਉਹ ਮੁਅੱਜ਼ਮ ਹੈ ਉਹਦਾ ਪਿਓ, ਉਹ ਸ਼ਾਦੀ ਕਰਾਉਣ ਤੋਂ ਪਹਿਲੇ ਹੀ ਉਹਦੀ ਯਕੂਬ ਵੜਾਇਜ ਦੇ ਘਰ ਉਹ ਸ਼ਾਦੀ ਅਜੇ ਨਹੀਂ ਹੋਈ ਤੇ ਉਹ ਮਰ ਗਿਆ। ਤੇ ਉਹਦੇ ਜਿਹੜੇ ਆਪਣਾ ਭਰਾ ਨੇ ਉਹਨਾਂ ਨੇ ਇੱਕ ਤੇ ਉਹਦਾ ਹਿੱਸਾ ਵੱਖਰਾ ਕਰ ਦਿੱਤਾ ਹੈ, ਤੇ ਦੂਸਰੇ ਹੈ ਕਿ ਉਹਨਾਂ ਨੇ ਮਾਰਨ ਦਾ, ਉਹਨੂੰ ਕਤਲ ਕਰਨ ਦਾ ਜਿਹੜਾ ਉਹ ਡਿਟਰਮਨ ਕਰ ਲਿਆ ਹੈ। ਤੇ ਲੇਕਿਨ ਇਹ ਹੈ ਕਿ ਜਿਹੜੇ ਉਸ ਇਲਾਕੇ ਦੇ ਲੋਕ ਨੇ, ਉੱਥੋਂ ਦੇ ਲੋਕ ਨੇ, ਉਹ ਜਿਹੜੇ ਨੇ ਉਹਨਾਂ ਨੂੰ ਇਹ ਸਹੀ ਨਹੀਂ ਲੱਗਾ। ਅੱਛਾ, ਇਹ ਹੁਣ ਮੈਂ ਬੰਦ ਪੜ੍ਹ ਦਿੰਦਾ, ਤੁਹਾਨੂੰ ਜੀ ਬੈਕਗਰਾਉਂਡ ਦਾ ਪਤਾ ਲੱਗ ਗਿਆ। ਘਰ ਘਰ ਗਿਲਾ ਤਾਹਿਰ ਜ਼ਾਹਿਰ ਦਾ, ਤਾਹਿਰ ਵੀ ਨਾਂ ਹੈ ਤੇ ਜ਼ਾਹਿਰ ਵੀ ਨਾਂ ਹੈ ਉਹਦੇ ਦੀਦੋ ਦੇ ਭਰਾਵਾਂ ਦਾ। ਇੱਥੇ ਵੀ ਤੁਸੀਂ ਦੇਖੋ ਕਿ ਇੱਥੇ ਵੀ ਖਾਸ ਮੁਸਲਮਾਨਾਂ ਵਾਲੇ ਨਾਂ ਨੇ। ਘਰ ਘਰ ਗਿਲਾ ਤਾਹਿਰ ਜ਼ਾਹਿਰ ਦਾ ਲੋਕਾਂ ਨੱਪ ਉਠਾਇਆ, ਮਤਲਬ ਘਰ ਘਰ ਦੇ ਵਿੱਚ ਗਿਲੇ ਦਾ ਮਤਲਬ ਸ਼ਿਕਾਇਤ ਹੈ, ਤਾਹਿਰ ਤੇ ਜ਼ਾਹਿਰ ਦੇ ਖਿਲਾਫ ਸ਼ਿਕਾਇਤ ਹੈ। ਲੋਕਾਂ ਨੱਪ ਉਠਾਇਆ ਤੇ ਲੋਕਾਂ ਨੇ ਉਹਨੂੰ ਜਿਹੜੀ ਦੱਬੀ ਹੋਈ ਗੱਲ ਸੀ ਉਹਨੂੰ ਉਹਨਾਂ ਨੇ ਕਰਨਾ ਸ਼ੁਰੂ ਕੀਤਾ। ਕੱਲ ਪਿਓ ਮੋਇਆ ਡਿੱਠੋ ਨੇ ਯਾਰੋ, ਅੱਜ ਮਾਰਨ ਮਤਾ ਪਕਾਇਆ। ਕੱਲ ਪਿਓ ਮਰਿਆ ਸੀ ਤੇ ਦੇਖੋ ਯਾਰੋ ਦੋਸਤੋ, ਅੱਜ ਮਾਰਨ ਇਹਨਾਂ ਨੇ ਅੱਜ ਉਹਨੂੰ ਕਤਲ ਕਰਨ ਦਾ ਮਤੇ ਦਾ ਮਤਲਬ ਏਜੰਡਾ ਬਣਾ ਲਿਆ ਹੈ। ਘਰ ਘਰ ਸੱਭਾ ਇਹੋ ਆਖੇ ਤਾਹਿਰ ਕਾਜ ਰਹਾਇਆ, ਤੇ ਘਰ ਘਰ ਸਭ ਇਹੋ ਹੀ ਕਹਿੰਦੇ ਨੇ ਕਿ ਇਹ ਸਾਰੇ ਤਾਹਿਰ ਜਿਹੜਾ ਹੈ ਉਹਦਾ ਭਰਾ, ਇਹ ਸਭ ਉਹਦੀ ਕੀਤੇ ਹੋਏ ਕੰਮ ਨੇ। ਆਖ ਦਮੋਦਰ ਲੋਕਾਚਾਰੀ ਦੀਦੋ ਵੀ ਸੁਣ ਪਾਇਆ, ਤੇ ਲੋਕਾਂ ਦੇ ਵਿੱਚ ਜਦੋਂ ਗੱਲਾਂ ਹੋਣ ਲੱਗ ਪਈਆਂ ਤੇ ਦੀਦੋ ਨੂੰ ਵੀ ਪਤਾ ਲੱਗ ਗਿਆ ਕਿ ਇਹ ਮੈਨੂੰ ਦੇ ਆਰ ਗੋਇੰਗ ਟੂ ਮਰਡਰ ਮੀ। ਤੇ ਉਸ ਤੋਂ ਬਾਅਦ ਫਿਰ ਉਹ ਜਦੋਂ ਉਹਨੂੰ ਯਕੀਨ ਹੋ ਗਿਆ ਤੇ ਉਹ ਫਿਰ ਅੱਧੀ ਰਾਤੀ ਉੱਠ ਚੱਲਿਆ ਦੀਦੋ, ਪੱਲੇ ਖਰਚ ਨਾ ਪਾਇਆ। ਤਰਾ ਜਿੰਦਾ ਅੰਦਰ ਦੀਦੋ ਰਹੇ ਨਾ ਮੂਲ ਰਹਾਇਆ। ਰਾਤ ਦਿਹਾਂ ਉੱਠ ਚੱਲੇ ਦੀਦੋ, ਧਰਤੀ ਪੈਰ ਨਾ ਪਾਇਆ। ਗੁੰਡੀ ਤੇ ਹੱਥ ਮੰਜਲੀ ਕੀਤੀ, ਰਾਤ ਮਸੀਤੀ ਆਇਆ। ਅੱਧੀ ਰਾਤੀ ਉੱਠ ਚੱਲਿਆ ਦੀਦੋ ਤੇ ਪੱਲੇ ਖਰਚ ਨਾ ਪਾਇਆ, ਉਹਦੇ ਕੋਲ ਕੋਈ ਆਪਣਾ ਰਸਤੇ 'ਚ ਖਰਚਣ ਵਾਸਤੇ ਕੋਈ ਪੈਸੇ ਵੀ ਨਹੀਂ ਹੈਗੇ। ਤਰਾ ਜਿੰਦਾ ਅੰਦਰੋਂ ਦੀਦੋ, ਤਰਾ ਦਾ ਮਤਲਬ ਡਰ, ਉਹਨੂੰ ਆਪਣੀ ਜਾਨ ਦਾ ਡਰ ਹੈ ਅੰਦਰੋਂ।
ਰਹੇ ਨਾ ਮੂਲ ਰਹਾਇਆ, ਤੇ ਇਸ ਵਾਸਤੇ ਉਹ ਉੱਥੇ ਬਿਲਕੁਲ ਉੱਥੇ ਰਹਿ ਨਹੀਂ ਸਕਦਾ। ਉਹ ਰਹੇ ਨਾ ਮੂਲ ਰਹਾਇਆ, ਉਹਨੂੰ ਕੋਈ ਰੱਖਣਾ ਦੀ ਕੋਸ਼ਿਸ਼ ਵੀ ਕਰੇ ਤੇ ਉਹ ਤਾਂ ਵੀ ਨਹੀਂ ਉੱਥੇ ਉਹਨੇ ਰਹਿਣਾ। ਰਾਤ ਦੇ ਹਾਂ ਉੱਠ ਚੱਲੇ ਧੀਦੋ, ਰਾਤ ਦੇ ਧੀਦੋ ਜਿਹੜਾ ਰਾਤ ਤੇ ਦਿਨ ਜਿਹੜਾ ਉਹ ਚੱਲਦਾ ਰਹਿੰਦਾ ਹੈ। ਧਰਤੀ ਪੈਰ ਨਾ ਪਾਇਆ, ਇਹਨੇ ਉਹਨੇ ਕਿਤੇ ਵੀ ਰੁਕਿਆ ਨਹੀਂ। ਗੁੰਡੀ ਤੇ ਹੱਥ ਵੰਝਲੀ ਕੀਤੀ, ਖੁੰਡੀ ਇਹ ਅਸਲ ਹੈਗਾ ਖੁੰਡੀ। ਖੁੰਡੀ ਦਾ ਮਤਲਬ ਹੈ ਡੰਡਾ ਜਿਹੜਾ ਉੱਤੋਂ ਮੁੜਿਆ ਹੁੰਦਾ ਹੈ। ਖੁੰਡੀ ਤੇ ਹੱਥ ਵੰਝਲੀ ਕੀਤੀ, ਰਾਤ ਮਸੀਤੀਆਂ ਹੈ। ਦੋ ਚੀਜ਼ਾਂ ਨੇ ਉਹਦੇ ਕੋਲ, ਇੱਕ ਤੇ ਖੁੰਡੀ ਹੈ ਤੇ ਦੂਸਰੀ ਜਿਹੜੀ ਹੈ ਬੰਸਰੀ ਹੈ, ਤੇ ਉਹ ਮਸੀਤ ਵਿੱਚ ਜਾ ਕੇ ਪਹੁੰਚ ਗਿਆ। ਅੱਛਾ, ਹੁਣ ਅੱਗੇ ਕਿਹੜਾ ਵਾ ਮੈਂ ਦੇਖਾਂ। ਅੱਛਾ, ਫਿਰ ਇੱਥੇ ਨਮੋਦਰ ਦਾਸ ਜਿਹੜਾ ਨਾ ਉਹ ਇੱਕ ਹੋਰ ਜਿਹੜਾ ਹੈ ਉਹ ਉੱਥੇ ਕਿੱਸਾ ਬਣਾਉਂਦਾ ਹੈ। ਜਦੋਂ ਧੀਦੋ ਮਸੀਤ ਦੇ ਵਿੱਚ ਜਾਂਦਾ ਹੈ ਤੇ ਉੱਥੇ ਉਹ ਇੱਕ ਹੋਰ ਕਿੱਸਾ ਬਣਾਉਂਦਾ ਹੈ ਕਿ ਧੀਦੋ ਨੂੰ ਵੇਖ ਕੇ ਤੇ ਇੱਕ ਪਿੰਡ ਦੀ, ਅੱਛਾ ਧੀਦੋ ਜਿਹੜਾ ਮਸੀਤ ਵਿੱਚ ਰਹਿੰਦਾ ਹੈ ਜਾ ਕੇ ਰਾਤ ਗੁਜ਼ਾਰਨ ਦੀ ਕੋਸ਼ਿਸ਼ ਕਰਦਾ ਹੈ, ਤੇ ਉੱਥੇ ਕੋਈ ਹੋਰ ਜੱਟ ਨੇ ਜਿਹੜੇ ਕਿ ਉਹ ਵੀ ਰਾਤ ਗੁਜ਼ਾਰਨ ਲਈ ਉੱਥੇ ਠਹਿਰੇ ਨੇ। ਤੇ ਉੱਥੇ ਜਿਹੜਾ ਆਪਣਾ ਇੱਕ ਕੁੜੀ ਜਿਹੜੀ ਹੈ ਪਿੰਡ ਦੀ, ਉਹ ਧੀਦੋ ਦੇ ਉੱਤੇ ਬਹੁਤ ਹੀ ਆਸ਼ਿਕ ਹੋ ਜਾਂਦੀ ਹੈ। ਤੇ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਜੇ ਤੂੰ ਮੇਰਾ ਰਿਸ਼ਤਾ ਇਹਦੇ ਨਾਲ ਨਹੀਂ ਕੀਤਾ ਤਾਂ ਮੈਂ ਮਤਲਬ ਇਹਦੇ ਨਾਲ ਨੱਸ ਜਾਵਾਂਗੀ ਜਾਂ ਮੈਂ ਆਪਣੇ ਆਪ ਨੂੰ ਮਾਰ ਲਵਾਂਗੀ, ਤੇ ਇਸ ਲਈ ਤੇਰੇ ਲਈ ਲਾਜ਼ਮ ਹੈ ਕਿ ਤੂੰ ਮੇਰਾ ਰਿਸ਼ਤਾ ਇਹਦੇ ਨਾਲ ਕਰ। ਤੇ ਉਹ ਜਿਹੜੀ ਉਹਦੀ ਮਾਂ ਹੈ ਉਹ ਮਸੀਤੇ ਆਉਂਦੀ ਹੈ, ਤੇ ਮਸੀਤੇ ਆ ਕੇ ਉਹ ਜਿਹੜੇ ਜੱਟ ਠਹਿਰੇ ਨੇ ਉਹਨਾਂ ਨੂੰ ਸਮਝਦੀ ਹੈ ਕਿ ਇਹਦੇ ਚਾਚੇ ਤਾਏ ਨੇ ਤੇ ਮੈਂ ਇਹਨਾਂ ਨਾਲ ਗੱਲ ਕਰਾਂ। ਉਹ ਉਹਨਾਂ ਨਾਲ ਗੱਲ ਕਰਦੀ ਹੈ ਤੇ ਉਹ ਕਹਿੰਦੇ ਨੇ ਸਾਨੂੰ ਪਹਿਲੇ ਰੋਟੀ ਤੇ ਖਵਾਲ ਤੇ ਫਿਰ ਉਸ ਤੋਂ ਬਾਅਦ ਗੱਲਬਾਤ ਅਸੀਂ ਕਰਾਂਗੇ। ਤੇ ਉਹ ਸਭ ਖਾਣੇ ਵਾਣੇ ਜ਼ਬਰਦਸਤ ਕਿਸਮ ਦੇ ਪਕਾ ਕੇ ਲਿਆਉਂਦੀ ਹੈ, ਤੇ ਉਹ ਜਿਹੜੇ ਨੇ ਉਹ ਖਾ ਕੇ ਤੇ ਅੱਧੀ ਰਾਤੀ ਉੱਥੋਂ ਨੱਠ ਜਾਂਦੇ ਨੇ। ਉਹ ਅੱਧੀ ਰਾਤੀ ਉੱਥੋਂ ਨੱਠ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਤੇ ਉੱਥੇ ਬੇਸਿਕਲੀ ਠੱਗੀ ਕਰ ਰਹੇ ਨੇ ਨਾ, ਉਹਨਾਂ ਨੂੰ ਕੀ ਧੀਦੋ ਦੇ ਨਾਲ ਲੈਣਾ ਦੇਣਾ ਹੈਗਾ। ਤੇ ਫਿਰ ਉਸ ਤੋਂ ਬਾਅਦ ਧੀਦੋ ਜਿਹੜਾ ਉਹ ਵੀ ਜਿਹੜਾ ਉੱਠ ਕੇ ਉੱਥੋਂ ਚਲਾ ਜਾਂਦਾ ਹੈ। ਜਿਹਦੇ ਭੈ ਚੱਲਿਆ ਉੱਠ ਧੀਦੋ, ਵਹਿੰਦਾ ਹੈ ਚੁੱਪ ਕੀਤੀ, ਜੈ ਆਏ ਤਹਿ ਚੱਲੇ। ਹਾਂ ਗੱਲ ਅਸਾਂ ਕੀਤੀ, ਨਾ ਗੱਲ ਅਸਾਂ ਕੀਤੀ, ਗੱਲ ਅਸਾਂ ਜੋ ਕੀਤੀ, ਟੁੱਕਰ ਨਾ ਮੰਗੇ ਵਜ਼ੀਫੇ ਨਾ ਚੱਖੇ, ਲੱਸੀ ਪਾ ਨਾ ਪੀਤੀ, ਆਪਣਾ ਜੁਗਾ ਸੰਭਾਲ ਮਛਾਣੀ, ਪਿਆ ਹਾਈ ਮਸੀਤੀ। ਅੱਛਾ ਜੀ, ਉਹ ਕਹਿੰਦਾ ਹੈ ਕਿ ਜਿਹਦੇ ਭੈ ਚੱਲਿਆ ਉੱਠ ਧੀਦੋ। ਭੈ ਦਾ ਮਤਲਬ ਵੀ ਹੈਗਾ ਡਰ, ਕਿ ਜਿਹੜਾ ਧੀਦੋ ਹੈ ਉਹ ਵੀ ਵਿਚਾਰਾ ਡਰ ਦੇ ਵਿੱਚ ਵਹਿੰਦਾ ਹੈ ਮਤਲਬ ਚਲਾ ਜਾਂਦਾ ਹੈ। ਚੁੱਪ ਕੀਤੀ, ਖਾਮੋਸ਼ ਸਾਇਲੈਂਟਲੀ ਉੱਥੋਂ ਚਲਾ ਜਾਂਦਾ ਹੈ। ਜਿਹੇ ਆਏ ਤੇਹੇ ਚੱਲੇ, ਜਿਸ ਤਰ੍ਹਾਂ ਹੀ ਮੈਂ ਆਇਆ ਸਾਂ ਉਹ ਖਾਤਰ ਆਇਆ, ਉਸ ਤਰ੍ਹਾਂ ਹੀ ਮੈਂ ਚੱਲਿਆ। ਜਾਂ ਗੱਲ ਅਸਾਂ ਜੋ ਕੀਤੀ, ਨਾ ਗੱਲ ਅਸਾਂ ਜੋ ਕੀਤੀ, ਅਸੀਂ ਤਾਂ ਕੋਈ ਗੱਲ ਵੀ ਨਹੀਂ ਕੀਤੀ। ਟੁੱਕਰ ਨਾ ਮੰਗੇ, ਟੁੱਕਰ ਦਾ ਮਤਲਬ ਹੈ ਰੋਟੀ ਵੀ ਨਹੀਂ ਅਸੀਂ ਮੰਗੀ। ਵਜ਼ੀਫੇ ਨਾ ਚੱਖੇ, ਵਜ਼ੀਫੇ ਦਾ ਮਤਲਬ ਸਕਾਲਰਸ਼ਿਪ ਹੁੰਦਾ ਵੈਸੇ ਤੇ, ਲੇਕਿਨ ਇੱਥੇ ਤੁਸੀਂ ਸਮਝ ਲਓ ਕਿ ਇਨਾਮ ਵਗੈਰਾ ਜਿਹੜਾ ਉਹ ਵੀ ਨਹੀਂ ਕੋਈ ਸਾਨੂੰ ਮਿਲਿਆ ਇੱਥੇ। ਲੱਸੀ ਪਾ ਨਾ ਪੀਤੀ, ਤੇ ਲੱਸੀ ਵੀ ਜਿਹੜੀ ਹੈ ਉਹ ਵੀ ਨਹੀਂ ਮੈਂ ਪੀ ਸਕਿਆ ਇੱਥੇ। ਆਪਣਾ ਜੁਗਾ ਸਿਆਲ ਮਛਾਣੀ, ਮੈਂ ਆਪਣਾ ਝੁੱਗਾ ਜਿਹੜਾ ਹੈ ਮਤਲਬ ਆਪਣਾ ਘਰ ਜਾਂ ਆਪਣਾ ਆਪ ਜਿਹੜਾ ਹੈ ਉਹ ਪਿਆ ਹਾਈ ਮਸੀਤੀ, ਉਹਨੂੰ ਲੈ ਕੇ ਮਸੀਤ ਦੇ ਵਿੱਚ ਪਿਆ ਹੋਇਆ ਸਾਂ। ਅੱਛਾ ਜੀ,
ਉੱਥੇ ਜਿਹੜਾ ਹੈ ਵਾ, ਉੱਥੇ ਜਦੋਂ ਉੱਥੋਂ ਨਿਕਲ ਕੇ ਚੱਲਦਾ ਹੈ ਤੇ ਉੱਥੇ ਉਹ ਇੱਕ ਔਰਤ ਜਿਹੜੀ ਆ ਉਹਨੂੰ ਬਹੁਤ ਅੱਛਾ ਲੱਗਦਾ ਹੈ, ਉਹਨੂੰ ਬਹੁਤ ਸੋਹਣਾ ਲੱਗਦਾ ਹੈ। ਤੇ ਉਹ ਉਹਨੂੰ ਕਹਿੰਦੀ ਹੈ ਕਿ ਤੂੰ, ਮੈਂ ਤੈਨੂੰ ਖਾਣਾ ਖਵਾਲਣੀ ਹੈ। ਉਹ ਉਹਨੂੰ ਖਾਣਾ ਵਾਣਾ ਖਵਾਲਦੀ ਹੈ। ਤੇ ਜਿਹੜੀ ਤੇ ਜੇ ਆਪਣਾ ਉਹਦਾ ਜਿਹੜਾ ਖਾਮਦ ਆ ਜਾਂਦਾ ਹੈ ਤੇ ਉਹ ਉਹਨੂੰ ਵੀ ਬਹੁਤ ਅੱਛਾ ਲੱਗਦਾ ਹੈ ਦੀਦੋ, ਤੇ ਉਹਨੂੰ ਉਹ ਕਹਿੰਦਾ ਦੀਦੋ ਨੂੰ, ਜੇ ਤੂੰ ਰੁੱਸ ਘਰਾਂ ਤੇ ਆਇਆ ਤਾਂ ਤੂੰ ਕਹੋ ਮੈਂ ਭਗਤਾਈ, ਦੇਵਾਂ ਉਸ ਤੇ ਘੋੜੀ ਖੱਚਰ, ਦੇਵਾਂ ਮੱਝੀ ਗਾਈ, ਦੇਵਾਂ ਖੂਹ ਸਲਾਬੇ ਬੰਨੇ, ਦੇਵਾਂ ਦੇਵਾਂ ਕੀਤੀ ਵਾਹੀ, ਜੇ ਹੋਮ ਕਾਈ ਭੈਣ ਭਤੀਜੀ ਤਾਂ ਅੱਜ ਦੁਆ ਬਣਾਈ। ਯਾਨੀ ਜੇ ਤੂੰ ਘਰੋਂ ਰੁੱਸ ਕੇ ਆਇਆ ਤੇ ਤਾਂ ਤੂੰ ਮੈਨੂੰ ਦੱਸ ਦੇ ਕਿ ਮੈਂ ਘਰੋਂ ਰੁੱਸ ਕੇ ਆਇਆ। ਦੇਵਾਂ ਉਸ ਤੇ ਘੋੜੀ ਖੱਚਰ, ਤੇ ਤੈਨੂੰ ਮੈਂ ਕੈਮਲ ਤੇ ਹਾਰਸਸ ਤੇ ਖੱਚਰ ਜਿਹੜੀ ਹੈ ਉਹ ਦੇਵਾਂਗਾ। ਦੇਵਾਂ ਮੱਝੀ ਗਾਈ, ਤੈਨੂੰ ਮੱਝਾਂ ਵੀ ਦਿਆਂਗਾ, ਗਾਵਾਂ ਵੀ ਦਿਆਂਗਾ। ਦੇਵਾਂ ਖੂਹ ਸਲਾਬੇ ਬੰਨੇ, ਤੈਨੂੰ ਉਸ ਜ਼ਮਾਨੇ ਦੇ ਵਿੱਚ ਜਿਹੜੀ ਵਾਈ ਬੀਜੀ ਹੈ ਉਹ ਤੇ ਖੂਹਾਂ ਦੇ ਨਾਲ ਹੁੰਦੀ ਸੀ, ਤੇ ਤੈਨੂੰ ਮੈਂ ਖੂਹ ਵੀ ਦਿਆਂਗਾ ਤੇ ਸਲਾਬੇ ਬੰਨੇ। ਸਲਾਬੇ ਦਾ ਮਤਲਬ ਯਾਨੀ ਫਰਟਾਈਲ ਲੈਂਡ। ਲੇਕਿਨ ਇਹ ਹੈ ਕਿ ਮੇਰਾ ਆਪਣਾ ਇਹ ਖਿਆਲ ਹੈ ਕਿ ਸਲਾਬੇ ਬੰਨੇ ਦਾ ਮਤਲਬ ਹੈ ਜਿਹੜੀ ਜਿੱਥੇ ਦਰਿਆ ਦਾ ਸੈਲਾਬ ਆਉਂਦਾ ਹੈ, ਹੜ੍ਹ ਆਉਂਦਾ ਜਿੱਥੇ। ਤੇ ਜਿਹੜੀ ਬਹੁਤ ਪੁਰਾਣੇ ਜ਼ਮਾਨੇ ਵਿੱਚ ਜਿਹੜਾ ਐਗਰੀਕਲਚਰ ਸੀ ਉਹ ਆਮ ਤੌਰ ਤੇ ਦਰਿਆਵਾਂ ਦੇ ਕੰਢੇ ਕੰਢੇ ਹੁੰਦਾ ਸੀ। ਤੇ ਜਦੋਂ ਦਰਿਆ ਚੜ੍ਹਦੇ ਸਨ ਤੇ ਜਦੋਂ ਉਹਨਾਂ ਦਾ ਹੜ੍ਹ ਆਉਂਦਾ ਸੀ, ਫਲੱਡ ਆਉਂਦਾ ਸੀ, ਤੇ ਉਹਦੇ ਨਾਲ ਜ਼ਮੀਨ ਜਿਹੜੀ ਹੈ ਉਹ ਗਿੱਲੀ ਹੋ ਜਾਂਦੀ ਸੀ, ਤੇ ਫਿਰ ਉਹਦੇ ਵਿੱਚ ਉਹ ਬੀਜ ਦਿੰਦੇ ਸਨ ਚੀਜ਼ਾਂ, ਤੇ ਉਹ ਉੱਗ ਪੈਂਦੀਆਂ ਸਨ। ਇਸੇ ਲਈ ਜਿਹੜੀ ਹੜੱਪਾ ਸਿਵਲਾਈਜੇਸ਼ਨ ਹੈ ਉਹ ਸਾਰੀ ਦਰਿਆਵਾਂ ਦੇ ਕੰਢੇ ਕੰਢੇ ਦੇ ਉੱਤੇ ਹੋਈ ਹੈ। ਜੇ ਤੁਸੀਂ ਇਹ ਦੇਖੋ ਕਿ ਜਿਹੜਾ ਹੜੱਪਾ ਹੈ ਖੁਦ ਉਹ ਰਾਵੀ ਦਰਿਆ ਦੇ ਕੰਢੇ ਤੇ ਸੀ, ਤੇ ਜਿਹੜਾ ਮੋਹਨਜੋਦਾੜੋ ਹੈ ਉਹ ਸਿੰਧ ਦਰਿਆ ਦੇ ਕੰਢੇ ਤੇ ਸੀ, ਤੇ ਉਹ ਉਹਤੇ ਦੀ ਵਾਈ ਬੀਜੀ ਹੁੰਦੀ ਸੀ। ਦੇਵਾਂ ਖੂਹ ਸਲਾਬੇ ਬੰਨੇ, ਦੇਵਾਂ ਕੀਤੀ ਵਾਹੀ। ਵਾਹੀ ਦਾ ਮਤਲਬ ਹੈ ਯਾਨੀ ਕਾਸ਼ਤਕਾਰੀ, ਟਿਲਿੰਗ। ਜੇ ਹੋਮ ਕਾਈ ਭੈਣ ਭਤੀਜੀ, ਹੋਮ ਦਾ ਮਤਲਬ ਮੇਰੀ ਹੋਵੇ, ਜੇ ਮੇਰੀ ਕੋਈ ਭੈਣ ਭਤੀਜੀ ਹੁੰਦੀ ਤਾਂ ਅੱਜ ਦੁਆ ਬਣਾਈ, ਤੇ ਮੈਂ ਅੱਜ ਹੀ ਤੇਰੇ ਨਾਲ ਉਹਦੀ ਦੁਆ ਪੜ੍ਹਾ ਦਿੰਦਾ, ਮਤਲਬ ਉਹਦੇ ਨਾਲ ਤੇਰਾ ਨਿਕਾਹ ਕਰਵਾ ਦਿੰਦਾ। ਅੱਛਾ, ਉੱਥੇ ਫਿਰ ਜਿਹੜੇ ਨੇ ਇਸ ਉਹ ਖੈਰ ਉਹਨੂੰ ਉਹ ਕਹਿੰਦਾ ਹੈ ਕਿ ਉਸ ਬੰਦੇ ਨੂੰ ਜਿਹੜਾ ਉਹਨੂੰ ਇਹ ਆਫਰ ਕਰ ਰਿਹਾ ਹੈ ਕਿ ਨਹੀਂ ਮੈਨੂੰ ਕੁਛ ਨਹੀਂ ਚਾਹੀਦਾ, ਤੇ ਉਹ ਤੋਂ ਤੁਰ ਪੈਂਦਾ ਹੈ। ਤੇ ਉੱਥੋਂ ਜਦੋਂ ਅੱਗੇ ਜਾਂਦਾ ਤੇ ਉਹਨੂੰ ਫਿਰ 5 ਪੀਰ ਮਿਲਦੇ ਨੇ, ਤੇ 5 ਪੀਰ ਜਿਹੜੇ ਨੇ ਉਹਦੀ ਮਦਦ ਦਾ ਇੰਡੀਕੇਸ਼ਨ ਦਿੰਦੇ ਨੇ। ਤਾਂ ਇਹ ਹੁਣ ਤੁਸੀਂ ਹੁਣ ਉਹ 5 ਪੀਰਾਂ ਦਾ ਕਿੱਸਾ ਆ ਗਿਆ ਵਿੱਚ। ਤਾਂ ਘਿਨ ਹਕੀਕਤ ਰਾਜ਼ੀ ਹੋਏ, ਘਿਨ ਮਤਲਬ ਹਾਸਲ ਕਰਕੇ, ਟੂ ਗੈਟਿੰਗ, ਆਫਟਰ ਗੈਟਿੰਗ, ਹਕੀਕਤ ਯਾਨੀ ਸੱਚਾਈ ਜਿਹੜੀ ਸੀ। ਤਾਂ ਘਿਨ ਹਕੀਕਤ ਰਾਜ਼ੀ ਹੋਏ, ਰਾਂਝੇ ਵੰਝਲੀ ਵਾਹੀ। ਤੇ ਪੀਰਾਂ ਨੇ ਉਹਨੂੰ ਕਿਹਾ ਕਿ ਤੂੰ ਸਾਨੂੰ ਬੰਸਰੀ ਸੁਣਾ, ਤੇ ਰਾਂਝੇ ਨੇ ਬੰਸਰੀ ਵਾਹੀ ਦਾ ਮਤਲਬ ਬੁਝਾਈ। ਲਲਤ ਰਾਗ ਵਿੱਚ ਵੰਝਲੀ
ललत राग उन्हें बजाया है मंजड़ी दे उत्ते। पीरा चंगी भाई, पीरा नूं वो बहुत अच्छी लगी। बुक बुक विथ दिती लै सबना, खातर ए रजाई। उन्होंने सारिया ने अपने अपने थां ते अपना उन्होंने कोई ना कोई चीज़ उन्होंने दिती है। वारिश आखिर वो चीज़ां भी दसदा है ते उन्होंने क्या ये खातर ये रजाई, ये मतलब तेनू असी खुशी नाल राजी होकर दे रहे हैं। आख दमोदर पीर बोले हाँ रांझे पल्ले पाई। ते दमोदर इत्थे दस के हीर जिहड़ी है वो रांझे दे पल्ले पाती है, मतलब रांझे नू दे दी है। तां सुफने विच पंज पीर हो गए, हीर नू सुखन सुनाया। एक पासे तो रांझे कोलों रांझे नू वो राजी होए ने ते उन्होंने अपना राग शाग सुनिया है, तो उन्होंने तोहफे दिते ने। ते दूजे पासे है तां सुपने विच पंज पीर हो गए, ते हीर दे ख्वाब विच पंज पीर आए। हीर नू सुखन सुनाया, सुखन का मतलब है गल। ते हीर नू उन्होंने ये गल कही, जावा करके बहुत हीरे नू, जावा करके मतलब उन्होंने बड़े सौदी सफाई करके बहुत हीरे नू कन मरोड़ सजाया, ਉਹਦੇ ਕੰਨ ਮਰੋੜ ਕੇ ਉਹਨੂੰ ਸਮਝਾਇਆ ਹੈ। ਚੇਤਾ ਕਰੀ ਨਾ ਕਬੂਲੀ ਹੋਰ ਕੋਈ ਵਿੱਚ ਇਰਾਦੇ ਆਇਆ, ਤੇ ਇਹ ਚੇਤੇ ਰੱਖੀ, ਯਾਦ ਰੱਖੀ, ਤੇ ਹੋਰ ਕਿਸੇ ਨੂੰ ਤੂੰ ਕਬੂਲ ਨਾ ਕਰੀ। ਸੁਣ ਕੁੜੀਏ ਇਹ ਗੱਲ ਸਾਡੀ, ਅਸਾਂ ਤੈਂਡੇ ਪੱਲੇ ਪਾਇਆ। ਤੇ ਉਹ ਪੀਰ ਉਹਨੂੰ ਕਹਿੰਦੇ ਨੇ ਕਿ ਅਸੀਂ ਰਾਂਝਾ ਜਿਹੜਾ ਹੈ ਉਹਨੂੰ ਤੇਰੇ ਪੱਲੇ ਪਾ ਦਿੱਤਾ ਹੈ, ਤੇ ਤੂੰ ਹੁਣ ਹੋਰ ਕਿਸੇ ਨੂੰ ਕਿਸੇ ਦੇ ਨਾਲ ਕੋਈ ਤਲਕ ਜਿਹੜਾ ਹੈ ਉਹ ਕਾਇਮ ਨਹੀਂ ਕਰਨਾ। ਇਹਦੇ ਵਿੱਚ ਤੁਸੀਂ ਵੇਖੋ ਕਿ ਜਿਹੜਾ ਹੀਰ ਔਰ ਰਾਂਝੇ ਦਾ ਆਪਸ ਵਿੱਚ ਜਿਹੜਾ ਰਿਸ਼ਤਾ ਹੈ, ਜਿਹੜਾ ਉਹਨਾਂ ਦਾ ਜੋੜ ਹੈ, ਉਹ ਵੀ ਪੀਰ ਕਰਵਾ ਰਹੇ ਨੇ। ਪੀਰ ਜਿਹੜੇ ਨੇ ਉਹ ਰਿਪਰੈਜ਼ੈਂਟ ਕਰ ਰਹੇ ਨੇ ਸੁਪਰ ਨੈਚੁਰਲ ਤਾਕਤਾਂ ਨੂੰ, ਕਿ ਉਹ ਸੁਪਰ ਨੈਚੁਰਲ ਤਾਕਤਾਂ ਨੇ ਹੀਰ ਤੇ ਰਾਂਝੇ ਨੂੰ ਆਪਸ ਵਿੱਚ ਜੋੜਿਆ ਹੈ। ਮਤਲਬ ਉਹਦੇ ਵਿੱਚ ਹੀਰ ਤੇ ਰਾਂਝੇ ਦੀ ਆਪਣੀ ਕੋਈ ਮਿਹਨਤ ਨਹੀਂ ਹੈ, ਅਜੇ ਉਹ ਮਿਲੇ ਵੀ ਨਹੀਂ ਹੈ, ਤੇ ਪੀਰਾਂ ਨੇ ਉਹਨਾਂ ਨੂੰ ਦੋਵਾਂ ਨੂੰ ਜੋੜ ਦਿੱਤਾ ਹੈ ਤੇ ਹੀਰ ਨੂੰ ਕਹਿ ਦਿੱਤਾ ਹੈ ਕਿ ਤੂੰ ਰਾਂਝੇ ਤੋਂ ਇਲਾਵਾ ਹੋਰ ਕਿਸੇ ਦੇ ਨਾਲ ਤੂੰ ਨਹੀਂ ਮੰਨਣਾ। ਅੱਛਾ, ਉਹ ਤੋਂ ਜਦੋਂ ਰਾਂਝਾ ਹੈ ਉਹ ਉਤੋਂ ਤੁਰ ਪੈਂਦਾ ਹੈ ਤੇ ਉਹ ਜਾ ਰਿਹਾ ਹੈ, ਤੇ ਹੀਰ ਜਿਹੜੀ ਹੈ ਉਹਨੇ ਉਹ ਪੀਂਘ ਤੇ ਉਹ ਪੀਂਘ ਉਹਨੇ ਚੜਾਈ ਆ ਉੱਤੇ, ਤੇ ਉੱਤੇ ਪੀਂਘ ਤੇ ਜਾ ਕੇ ਉਹ ਉਹਨੇ ਦੇਖਿਆ ਕਿ ਉਹਨੂੰ ਨਜ਼ਰ ਆਇਆ ਕਿ ਕੋਈ ਮੇਰੀ ਸੇਜ ਦੇ ਉੱਤੇ ਸੁੱਤਾ ਹੈ। ਉਹਦੀ ਦਰਿਆ ਦੇ ਉੱਤੇ ਪਲੰਘ ਹੈ ਜਿਹਦੇ ਉੱਤੇ ਉਹ ਸੁੱਤਾ ਹੈ, ਤੇ ਉਹਨੇ ਉਹ ਪੀਂਘ ਦੀ ਇਹ ਜਿਹੜੇ ਮੰਜ਼ਰ ਯਾਨੀ ਜਿਵੇਂ ਲੈਂਡਸ ਜਿਵੇਂ ਸੀਨ ਬਣਾਉਂਦਾ ਹੈ ਨਾ ਦਮੋਦਰ ਦਾਸ, ਇਹ ਵਾਕਈ ਬੜੀ ਖਾਸ ਗੱਲ ਹੈ ਉਹਦੀ, ਕਿ ਪੀਂਘ ਦੇ ਉੱਤੇ ਉਹ ਪੀਂਘ ਉੱਤੇ ਗਈ ਹੈ ਤੇ ਉੱਥੋਂ ਉਹਨੇ ਵੇਖਿਆ ਕਿ ਮੇਰੇ ਪਲੰਘ ਤੇ ਕੋਈ ਸੁੱਤਾ ਹੈ। ਤਾਂ ਪੀਂਘ ਚੜਾਈ ਪਾਰੋਂ ਹੀਰੇ ਪਲੰਘ ਤੇ ਸੁੱਤਾ ਨਜ਼ਰ ਹੀ ਆਇਆ, ਤੇ ਉਹਨੇ ਪੀਂਘ ਚੜਾਈ ਹੈ ਉੱਤੇ, ਤੇ ਉੱਥੋਂ ਉਹਨੇ ਦੇਖਿਆ ਕਿ ਮੇਰੇ ਪਲੰਘ ਦੇ ਉੱਤੇ ਕੋਈ ਸੁੱਤਾ ਹੈ। ਮਾਰਿਆ ਧੜਕ ਪਈ ਵਿੱਚ ਨੈਣ ਦੇ, ਧੜਕ ਮਤਲਬ ਝਟਕਾ ਦਿੱਤਾ ਉਹਨੇ, ਉਹਨੇ ਆਪਣੇ ਆਪ ਨੂੰ ਝਟਕਾ ਦਿੱਤਾ ਪਈ ਵਿੱਚ ਨੈਣ ਦੇ, ਤੇ ਉਹ ਆਪਣਾ ਉਹਨੇ ਉਸ ਨੈਣ ਦੇ ਵਿੱਚ ਨਦੀ ਦੇ ਵਿੱਚ ਉਹ ਜਾ ਪਈ ਹੈ। ਸਰਨਾਈ ਤੁਲਾ ਨਾ ਚਾਹਿਆ, ਸਰਨਾਈ ਦਾ ਮਤਲਬ ਉਹ ਹੀ ਹੈ ਜਿੱਤੇ ਤੈਰ ਕੇ ਨੰਗੀ ਦਾ ਖਲ ਦੀ ਬਣੀ ਹੋਈ ਚੀਜ਼। ਤੁਲਾ ਦਾ ਮਤਲਬ ਵੀ ਹੁੰਦਾ ਹੈ ਜਿਹੜਾ ਬੋਟ ਹੁੰਦੀ ਹੈ ਪੁਰਾਣੀ ਤਰ੍ਹਾਂ ਦੀ, ਉਹ ਵੀ ਨਹੀਂ ਉਹਦੇ ਕੋਲ ਉਹਨੇ ਵਰਤੀ, ਤੇ ਉਹ ਨੈਣ ਦੇ ਵਿੱਚ ਛਾਲ ਮਾਰਤੀ ਉਹਨੇ। ਆਤਨ ਹੋ ਹੈਰਾਨ ਖਲੋਤਾ,
ਆਤਨ ਦਾ ਮਤਲਬ ਹੈ ਉਹਦੀਆਂ ਸਹੇਲੀਆਂ ਦਾ ਪੂਰਾ ਜਿਹੜਾ ਇਕੱਠ ਹੈ ਉਹਨੂੰ ਆਤਨ ਕਹਿੰਦੇ ਨੇ। ਗਰੁੱਪ ਜਿਹਾ, ਹਾਂਜੀ, ਗਰੁੱਪ ਜਿਸਾ ਪੂਰਾ ਦਾ ਪੂਰਾ ਸਹੇਲੀਆਂ ਦਾ। ਪੂਰਾ ਗਰੁੱਪ ਹੈ। ਠੀਕ। ਆਤਨ ਹੋ ਹੈਰਾਨ ਖਲੋਤਾ, ਜਿਹੜਾ ਪੂਰਾ ਗਰੁੱਪ ਹੈ ਕੁੜੀਆਂ ਦਾ ਉਹ ਹੈਰਾਨ ਹੈ ਇਸ ਗੱਲ ਦੇ, ਇਸ ਦੇ ਜੀ ਕੀ ਆਇਆ, ਮਤਲਬ ਇਹਦੇ ਦਿਲ 'ਚ ਕੀ ਆਇਆ ਕਿ ਇਹਨੇ ਉੱਤੋਂ ਛਾਲ ਮਾਰ ਦਿੱਤੀ ਹੈ। ਥਰ ਥਰ ਪਿਆ ਵਿੱਚ ਸਾਰੇ ਆਤਨ, ਜਿਹੜੀ ਸਾਰਾ ਗਰੁੱਪ ਸੀ ਉਹ ਸਾਰੇ ਵਿੱਚ ਥਰ ਥਰ ਹੋ ਗਈ ਹੈ, ਮਤਲਬ ਟਰੈਂਬਲ ਕਰ ਰਹੀਆਂ ਨੇ। ਹੱਸੀ ਸੁਖਨ ਪੁਛਾਇਆ। ਅੱਛਾ, ਇੱਥੇ ਜਿਹੜੀ ਹੱਸੀ ਹੈ ਉਹਦੀ ਸਭ ਤੋਂ ਜਿਹੜੀ ਕਲੋਜ਼ੈਸਟ ਜਿਹੜੀ ਉਹਦੀ ਸਹੇਲੀ ਹੈ ਉਹ ਹੱਸੀ ਹੈ, ਔਰ ਹੱਸੀ ਦਾ ਇੱਕ ਬਕਾਇਦਾ ਨਮੋਦਰ ਦਾਸ ਦੇ ਵਿੱਚ ਇੱਕ ਰੋਲ ਹੈ ਜਿਹੜਾ ਕਿ ਤੁਸੀਂ ਦੇਖੋਗੇ ਵਾਰਿਸ ਸ਼ਾਹ 'ਚ ਨਹੀਂ ਹੈਗਾ। ਤੇ ਹੱਸੀ ਜਿਹੜੀ ਹੈ ਉਹ ਉਹਨੂੰ ਪੁੱਛਦੀ ਹੈ, ਉਹਨੇ ਉਹਨੂੰ ਸਵਾਲ ਕੀਤਾ ਹੈ ਕਿ ਹੋਇਆ ਕੀ ਹੈ ਕਿ ਤੂੰ ਇੰਜ ਕਿਉਂ ਕੀਤਾ। ਤੇ ਉਹਨੂੰ ਹੀਰ ਜਿਹੜੀ ਆ ਉਹ ਕਹਿੰਦੀ ਆ ਕਿ ਦੇ ਗੱਲ ਇਹ ਹੈਗੀ ਹੈ ਕਿ ਉਹ ਖੈਰ ਮਤਲਬ ਉਹਨੂੰ ਦੇਖਦੀ ਹੈ ਤੇ ਉਹਨੂੰ ਆਪਣਾ ਦੇਖ ਕੇ ਤੇ ਉਹ ਉੱਤੇ ਆਸ਼ਿਕ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਫਿਰ ਉਹ ਹੱਸੀ ਨੂੰ ਕਹਿੰਦੀ ਹੈ, ਨਾ ਕੋਈ ਆਖੋ ਹੀਰੇ ਮੈਨੂੰ, ਨਾ ਕੋਈ ਆਖ ਸਲੇਟੀ, ਨਾ ਮੀਰ ਮੈਨੂੰ ਕੋਈ ਹੀਰ ਕਹੋ ਤੇ ਨਾ ਮੈਨੂੰ ਕੋਈ ਸਲੇਟੀ ਕਹੋ, ਮਤਲਬ ਜਵਾਨ ਕੁੜੀ ਸਾਂਵਲੀ ਰੰਗ ਦੀ। ਜ਼ਾਤ ਸਨਾਤ ਪੁਛਾਓ ਨਹੀਂ, ਜ਼ਾਤ ਸਨਾਤ ਪਛਾਣੋ ਨਹੀਂ। ਜ਼ਾਤ ਨਾ ਕਾਸਟ ਸਿਸਟਮ ਜਿਹੜਾ ਹੈ ਜੀ, ਜ਼ਾਤ ਵੱਡੀ ਹੈ ਜਾਂ ਘੱਟ ਹੈ, ਪਛਾਣੋ ਨਹੀਂ, ਉਹ ਨਹੀਂ ਪਛਾਣਨੀ ਚਾਹੀਦੀ। ਮੈਂ ਚਾਕੇ ਨਾਲ ਚਕੇਟੀ, ਮੈਂ ਚਾਕ ਯਾਨੀ ਨੌਕਰ ਦੇ ਨਾਲ ਮੈਂ ਨੌਕਰਾਨੀ ਹੈ। ਕਦੋਂ ਚੂਚਕ ਮਾਂ ਪਿਓ ਮੈਂਡਾ, ਮੈਂ ਕਦਨ ਉਹਨਾਂ ਦੀ ਬੇਟੀ। ਮੈਂ ਇਹ ਜਿਹੜਾ ਚੂਚਕ ਜਿਹੜਾ ਹੈ ਉਹ ਮੇਰਾ ਮਾਂ ਪਿਓ ਕਿੱਥੋਂ ਬਣ ਗਿਆ, ਮੈਂ ਕਦਨ ਉਹਨਾਂ ਦੀ ਬੇਟੀ, ਮੈਂ ਉਹਨਾਂ ਦੀ ਕੋਈ ਕੁੜੀ ਧੀ ਨਹੀਂ ਹੈਗੀ। ਦਾਮਨ ਆ ਲੱਗੀ ਲੜ ਤੈਂਡੇ, ਜੇ ਪਵਾਂ ਕਬੂਲ ਜਟੇਟੀ। ਤੇ ਮੈਂ ਇਹ ਸੱਚ ਰਾਂਝੇ ਨਾਲ ਕਰ ਰਹੀ ਹੈ ਉਹ ਗੱਲ, ਰਾਂਝੇ ਨਾਲ ਵੀ ਹੋ ਰਹੀ ਹੈ ਗੱਲ ਉਹਦੀ, ਕਿ ਮੈਂ ਤੇਰੇ ਜਿਹੜੇ ਦਾਮਨ ਹੈ ਤੇਰੇ ਪੱਲੇ ਨਾਲ ਜੁੜ ਗਈ ਹੈ, ਤੇ ਜੇ ਤੂੰ ਕਬੂਲ ਕਰ ਲੈ ਤੇ ਤੇਰੀ ਮਰਜ਼ੀ ਹੈ। ਅੱਛਾ ਜੀ, ਇਹ ਮੇਰੀ ਉਹ ਫਿਰ ਉਹਨੂੰ ਲੈ ਕੇ ਤੇ ਆਪਣੇ ਪਿਓ ਕੋਲ ਜਾਂਦੀ ਹੈ, ਤੇ ਪਿਓ ਨੂੰ ਕਹਿੰਦੀ ਹੈ ਕਿ ਐ ਮੈਂ ਮੱਝਾਂ ਚਾਰਨ ਵਾਲਾ ਲੱਭ ਕੇ ਲਿਆਈ ਆ, ਇਹ ਬੜਾ ਚੰਗਾ ਹੈ ਤੇ ਇਹਨੂੰ ਤੂੰ ਨੌਕਰ ਰੱਖ ਲੈ। ਤੇ ਉਹ ਜਿਹੜਾ ਉਹਦਾ ਪਿਓ ਹੈ ਚੂਚਕ, ਉਹ ਕਹਿੰਦਾ ਹੈ ਕਿ ਚੰਗਾ ਕੀਤੋ ਆਇਓ ਮੈਂ ਥੇ, ਤੂੰ ਚੰਗਾ ਕੀਤਾ ਤੂੰ ਮੇਰੇ ਕੋਲ ਆ ਗਿਆ, ਅੱਖੀ ਉੱਤੇ ਰਖਾਈ, ਤੈਨੂੰ ਅੱਖਾਂ ਦੇ ਉੱਤੇ ਰੱਖਾਂਗਾ ਮੈਂ, ਪਲਕਾਂ ਤੇ ਤੈਨੂੰ ਰੱਖਾਂਗਾ। ਉੱਠ ਘੋੜੇ ਮੈਂ ਤੈਨੂੰ ਦੇਵਾਂ, ਮੈਂ ਊਠ ਤੇ ਘੋੜੇ ਮੈਂ ਤੈਨੂੰ ਦਿਆਂਗਾ, ਔਰ ਮੱਝੀ ਤੇ ਗਾਈ, ਤੇ ਇਸ ਤੋਂ ਇਲਾਵਾ ਮੱਝਾਂ ਗਾਵਾਂ ਵੀ ਦਿਆਂਗਾ। ਦੇਸਾਂ ਖੂਹ ਸਲਾਬੇ ਬਣੇ, ਇਹ ਬਿਲਕੁਲ ਉਹੀ ਹੈ ਜਿਹੜੀ ਉਹਨੇ ਪਹਿਲੇ ਬੰਦੇ ਨੇ ਕਿਹਾ ਸੀ, ਇਹੋ ਹੀ ਉਹ ਕਹਿ ਰਿਹਾ ਕਿ ਦੇਸਾਂ ਖੂਹ ਸਲਾਬੇ ਬਣੇ, ਤੈਨੂੰ ਖੂਹ ਵੀ ਦਿਆਂਗਾ ਜਿਸ ਨਾਲ ਪਾਣੀ ਲਾਈਦਾ ਫਸਲਾਂ ਨੂੰ, ਤੇ ਸਲਾਬੇ ਬਣੇ ਜ਼ਮੀਨ ਵੀ ਉਹ ਦਿਆਂਗਾ ਜਿਹੜੀ ਦਰਿਆ ਦੇ ਨਾਲ ਹੈ। ਦੇਵਾਂ ਕੀਤੀ ਵਾਹੀ, ਤੇ ਓਨੀ ਦਿਆਂਗਾ ਓਨੀ ਤੈਨੂੰ ਓਨੀ ਜ਼ਿਆਦਾ ਦੇ ਦਿਆਂਗਾ ਜਿੰਨੀ ਵੀ ਤੂੰ ਬਾਹ ਸਕੇ। ਆਪੇ ਗੜ ਤੇ ਆਪੇ ਚਾਈ, ਆਪੇ ਹੀ ਤੂੰ ਬੀਜੀ ਤੇ ਆਪੇ ਹੀ ਤੂੰ ਉਹਨੂੰ ਕ੍ਰਾਪ ਕਰੀ, ਉਹਨੂੰ ਚੁੱਕੀ। ਹੁਕਮ ਹਾਕਮ ਦੇਖਣ ਨਹੀਂ, ਤੇ ਕੋਈ ਹਾਕਮ ਤੇਰੇ ਵੱਲ ਵੇਖ ਵੀ ਨਹੀਂ ਸਕਦਾ। ਮੇਰਾ ਇਹ ਖਿਆਲ ਹੈ ਕਿ ਸਪੀਡ ਬਹੁਤ ਜਿਹੜੀ ਹੈ ਉਹ ਸਲੋ ਜਾ ਰਹੀ ਹੈ, ਔਰ ਬੰਦ ਬਹੁਤ ਜ਼ਿਆਦਾ ਨੇ।
ਇਹਦਾ ਹੁਣ ਕੀ ਕਰੀਏ। ਅੱਛਾ ਖੈਰ ਉਹ ਦੀਦੋ ਉਹਨਾਂ ਨੂੰ ਕਹਿੰਦਾ ਆਪਣਾ ਚੂਚਕ ਨੂੰ ਕਿ ਨਹੀਂ ਨਹੀਂ ਮੈਨੂੰ ਇਹਨਾਂ ਵਿੱਚੋਂ ਕੁਝ ਨਹੀਂ ਚਾਹੀਦਾ, ਜਿਹੜੀ ਜ਼ਮੀਨਾਂ ਸ਼ਮੀਨਾਂ ਤੂੰ ਮੈਨੂੰ ਦੇ ਰਿਹਾ ਹੈ ਤੇ ਮੈਨੂੰ ਤੂੰ ਮੱਝਾਂ ਚਾਰਨ ਤੇ ਰੱਖ ਲੈ। ਤੇ ਉਹ ਕਹਿੰਦਾ ਹੈ ਕਿ ਇਹ ਕੋਈ ਬੇਵਕੂਫ ਹੈ ਜਿਹੜਾ ਇੰਨਾ ਕੁਝ ਨਹੀਂ ਲੈ ਰਿਹਾ ਤੇ ਮੱਝਾਂ, ਉਹ ਕਹਿੰਦਾ ਨਹੀਂ ਮੈਂ ਮੱਝਾਂ ਹੀ ਚਾਰਨੀਆਂ ਨੇ। ਤੇ ਉਹ ਉਹਨੂੰ ਬਿਠਾ ਕੇ ਖਾਣਾ ਖਵਾਲਦੇ ਨੇ ਤੇ ਉਹ ਜਦੋਂ ਖਾਣਾ ਖਾਣਾ ਸ਼ੁਰੂ ਕਰਦਾ ਹੈ ਤੇ ਉਹ ਜਿਹੜਾ ਇਹ ਹੁਣ ਉੱਥੇ ਜਦੋਂ ਖਾਣਾ ਉਹਦੇ ਸਾਹਮਣੇ ਆਉਂਦਾ ਹੈ ਤੇ ਖਾਣਾ ਖਾਂਦਾ ਹੈ ਤੇ ਉਹ ਹੁਣ ਦੇਖੋ ਤੁਸੀਂ ਕੀ ਹੁੰਦਾ ਹੈ। ਪਹਿਲਾ ਘਿੰਨਣ ਵਾਲਾ ਧੀਦੋ ਸਹੀ ਸਲਾਮਤ ਖਾਇਓ। ਪਹਿਲਾ ਜਿਹੜੀ ਬੁਰਕੀ ਸੀਗੀ ਉਹ ਉਹਨੇ ਤੋੜ ਕੇ ਖਾਧੀ ਤੇ ਉਹ ਤੇ ਠੀਕ ਠਾਕ, ਉਦੋਂ ਤੇ ਕੋਈ ਨਹੀਂ ਉਹਨੂੰ ਪਤਾ ਲੱਗਾ। ਥਿਆ ਕਹਿਰ ਨਾ ਕਹਿਰਾਂ ਜਿਹਾ ਬਹੁਤਾ ਕਾਵੜ ਆਇਓ। ਫਿਰ ਉਹਨੂੰ ਬਹੁਤ ਕੌੜ ਚੜ ਗਈ, ਗੁੱਸਾ ਚੜ ਗਿਆ ਤੇ ਉਹਨੂੰ ਬੜੀ ਕਾਵੜ ਚੜ ਗਈ। ਤਰਸ ਨਾ ਕੀਤੋ ਸਾਹਿਬ ਸੰਦਾ, ਤੇ ਤੁਸਾਂ ਮੇਰੇ ਉੱਤੇ ਕੋਈ ਰੱਬ ਦਾ ਸਾਹਿਬ ਦਾ ਬੜਾ ਤਰਸ ਵੀ ਨਹੀਂ ਕੀਤਾ, ਮੈਂ ਗਰੀਬ ਕਰ ਪਾਇਓ। ਤੇ ਇਹ ਜਿਹੜਾ ਹਰਕਤ ਤੁਸਾਂ ਕੀਤੀ ਹੈ ਇਹ ਮੈਨੂੰ ਗਰੀਬ ਸਮਝ ਕੇ ਕੀਤੀ ਹੈ। ਆਖੇ ਧੀਦੋ ਮੰਦਾ ਕੀਤੋ ਮੱਝ ਤਰੋਈ ਦਾ ਦੁੱਧ ਪਵਾਇਓ, ਕਿ ਤੁਸੀਂ ਭੈੜਾ ਇਹ ਕੀਤਾ ਹੈ ਕਿ ਤੁਸਾਂ ਤਰੋਈ ਹੋਈ ਮੱਝ ਦਾ ਦੁੱਧ ਮੈਨੂੰ ਪਿਆਇਆ ਹੈ। ਮਤਲਬ ਤੁਹਾਨੂੰ ਪਤਾ ਤੁਰੂਈ ਮੱਝ, ਮੈਂ ਤੁਹਾਨੂੰ ਪਹਿਲੇ ਵੀ ਸ਼ਾਇਦ ਪੁੱਛਿਆ ਸੀ। ਇਹਦਾ ਕੀ ਮਤਲਬ ਡਾਕਟਰ ਸਾਹਿਬ? ਜਿਹੜੀ ਪ੍ਰੀ ਮੈਚੁਰ ਜਿਹੜੀ ਗਾਂ ਜਾਂ ਮੱਝ ਹੈ ਨਾ, ਉਹ ਆਪਣਾ ਉਹਦੀ ਜਿਹੜੀ ਪ੍ਰੈਗਨੈਂਸੀ ਖਤਮ ਹੋ ਜਾਏ ਨਾ ਤੇ ਉਹਨੂੰ ਤਰੂਈ ਕਹਿੰਦੇ ਨੇ। ਮਤਲਬ ਜੇ ਮੱਝ ਜਾਂ ਗਾਂ ਦੀ ਪ੍ਰੈਗਨੈਂਸੀ ਜਿਹੜੀ ਆ ਉਹ ਪ੍ਰੀ ਮੈਚੁਰ ਖਤਮ ਹੋ ਜਾਵੇ ਤੇ ਉਹਨੂੰ ਤਰੂਈ, ਉਹ ਫਿਰ ਦੁੱਧ ਤੇ ਦਿੰਦੀ ਹੈ ਲੇਕਿਨ ਉਹ ਤਰੂਈ ਉਹਨੂੰ ਕਹਿੰਦੇ ਉਸ ਉਹ ਜੀ ਮੱਝ ਨੂੰ ਤਰੂਈ ਹੈ। ਨਹੀਂ ਇਹਦਾ ਮਤਲਬ ਹੈ ਕਿ ਉਹ ਖਾਲਿਸ ਨਹੀਂ ਹੁੰਦਾ ਜਾਂ ਕਿ ਉਹ ਇਹਨੂੰ ਕਿਸ ਤਰ੍ਹਾਂ ਪਤਾ ਚੱਲ ਗਿਆ ਕਿ ਇਹੋ ਤੇ ਗੱਲ ਹੈ ਕਿ ਇੱਥੇ ਜਿਹੜੀ ਦਮੋਦਰ ਦਾਸ ਹੈ ਉਹ ਰਾਂਝੇ ਦੇ ਵਿੱਚ ਵੀ ਸੁਪਰ ਨੈਚੁਰਲ ਤਾਕਤਾਂ ਦੱਸਦਾ ਹੈ। ਓਕੇ ਹਾਂ ਕਿ ਮਤਲਬ ਉਹਦੇ ਵਿੱਚ ਵੀ ਸੁਪਰ ਨੈਚੁਰਲ ਸ਼ਕਤੀਆਂ ਨੇ ਜਿਹਦੇ ਨਾਲ ਉਹਨੂੰ ਪਤਾ ਚੱਲ ਗਿਆ ਲੱਗ ਜਾਂਦਾ ਹੈ ਜਿਨ੍ਹਾਂ ਨੂੰ ਉਹ ਜਾਣਦਾ ਨਹੀਂ ਹੁੰਦਾ। ਤੇ ਇੱਥੇ ਉਹ ਕਹਿੰਦਾ ਪਹਿਲਾ ਘਿੰਨ ਵਾਲਾ ਧੀਦੋ ਸਹੀ ਸਲਾਮਤ ਖਾ ਤਰਸਣਾ। ਅੱਛਾ ਆਖੇ ਦਮੋਦਰ ਮੰਦਾ ਕੀਤੋ ਹੀ ਮੱਝ ਤਰੂਈ ਦਾ ਦੁੱਧ, ਕਿ ਤੁਸੀਂ ਬੜਾ ਭੈੜਾ ਕੀਤਾ ਮੇਰੇ ਨਾਲ ਕਿ ਮੈਨੂੰ ਤੁਸੀਂ ਤਰੂਈ ਮੱਝ ਦਾ ਦੁੱਧ ਪਵਾਇਆ। ਤੇ ਉਹ ਫਿਰ ਆਪਣਾ ਫਿਰ ਬਾਅਦ ਦੇ ਵਿੱਚ ਇਹ ਵੀ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਤਰੂਈ ਮੱਝ ਜਿਹੜੀ ਸੀ ਉਹਦਾ ਰੰਗ ਇਸ ਤਰ੍ਹਾਂ ਦਾ ਸੀ, ਉਹਦੀ ਸ਼ਕਲ ਐ ਸੀ ਤੇ ਉਹ ਐ ਸੀ। ਮਤਲਬ ਉਹਦੀ ਪੂਰੀ ਨਕਸ਼ਾ ਖਿੱਚ ਦਿੰਦਾ ਉਹਨਾਂ ਦੇ ਸਾਹਮਣੇ ਉਹ ਜਿਹੜੀ ਤਰੂਈ ਹੋਈ ਮੱਝ ਹੈ। ਤੇ ਉਹ ਜ਼ਾਹਰ ਗੱਲ ਹੈ ਕਿ ਉਹਦੇ ਕੋਲੋਂ ਬਹੁਤ ਇੰਪ੍ਰੈਸ ਹੁੰਦੇ ਨੇ ਤੇ ਉਹ ਕਹਿੰਦੇ ਨੇ ਇਹ ਪੀਰ ਕੇ ਵਲੀ ਸੰਚਾਵਾਂ ਅਜ਼ਮਤ ਕੀ ਰੋਸ਼ਨਾਈ, ਬਿਨ ਬੋਲੇ ਬਿਨ ਆਖੇ ਬਾਝੋਂ ਜ਼ਾਹਰ ਕਲਾ ਬਖਾਈ, ਸਭਨਾ ਨੂੰ ਹੋ ਗਈ ਤਸੱਲਾ ਬਹੁ ਸਭਨਾ ਪਤ ਆਈ ਹਟ ਆਈ, ਆਖਤ ਮੁੱਤ ਨਿਸ਼ਾ ਹੋਈ ਆਈ ਇਹੋ 84 ਭਾਈ। ਇਹ ਪੀਰ ਵਲੀ ਕੇ ਸਚਾਵਾਂ, ਉਹ ਕਹਿੰਦੇ ਨੇ ਕਿ ਇਹ ਜੋ ਕੋਈ ਸੱਚਾ ਪੀਰ ਜਾਂ ਵਲੀ ਹੈਗਾ ਜਿਹਨੂੰ ਅਜ਼ਮਤ ਕੀ ਰੋਸ਼ਨਾਈ, ਕਿ ਜਿਹਨੂੰ ਆਪਣਾ ਗ੍ਰੇਟਨੈਸ ਦੀ ਲਾਈਟ ਜਿਹਦੇ ਤੋਂ ਨਿਕਲ ਰਹੀ ਹੈ, ਬਿਨ ਬੋਲੇ ਬਿਨ ਆਖੇ ਬਾਝੋਂ, ਇਹਨੇ ਬਗੈਰ ਕਿਸੇ ਤੋਂ ਸੁਣੇ ਹੋਏ ਤੇ ਬਗੈਰ ਕਹੇ ਹੋਏ ਜ਼ਾਹਰ ਕਲਾ ਦਿਖਾਈ। ਕਲਾ ਦਾ ਮਤਲਬ ਹੈ ਵੈਸੇ ਕਲਾ ਦਾ ਕਈ ਮਤਲਬ ਹੁੰਦੇ ਨੇ। ਕਰਾਮਤ, ਹਾਂਜੀ ਕਰਾਮਤ ਇੱਥੇ ਮਤਲਬ ਕਰਾਮਤ ਹੈ, ਇੱਥੇ ਕਰਾਮਤ ਹੈ ਨਾ, ਮੇਰੇ ਕਲਮਤ ਦਿਖਾਇਆ। ਸਭਨਾਂ ਨੂੰ ਹੋ ਗਈ ਤਸੱਲਾ, ਸਾਰਿਆਂ ਦੀ ਤਸੱਲੀ ਹੋ ਗਈ ਹੈ। ਬਹੁ ਸਭਨਾ ਹਿਤ ਆਈ, ਹਿਤ ਦਾ ਮਤਲਬ ਹੈ ਦਿਲ, ਦਿਲ ਦੇ ਵਿੱਚ ਸਾਰਿਆਂ ਦੀ ਦਿਲ ਵਿੱਚ ਉਹ ਤਸੱਲੀ ਹੋ ਗਈ। ਆਖ ਮੁੱਦ ਨਿਸ਼ਾ ਹੋਈ ਆਈ, ਨਿਸ਼ਾ ਹੋਣਾ
to to get fully satisfied. ਉਹਨੂੰ ਨਿਸ਼ਾ ਹੋਣਾ ਕਹਿੰਦੇ ਨੇ। ਮਤਲਬ ਖਾਣਾ ਖਾਧਾ ਨਾ ਤੁਸੀਂ ਤੇ ਰੱਜ ਕੇ ਖਾਧਾ ਹੈ ਤੇ ਤੁਸੀਂ ਕਹੋ ਜੀ ਮੇਰੀ ਤੇ ਨਿਸ਼ਾ ਹੋ ਗਈ ਹੈ, ਮਤਲਬ ਇਹ ਕਿ ਮੈਂ ਫੁੱਲੀ ਸੈਟੀਸਫਾਈਡ ਹੈ। ਆਖ ਮੁਦਰ ਨਿਸ਼ਾ ਹੋਈ ਆਹੀਂ ਇਹੋ ਚਿਰੇਸੀ ਭਾਈ ਕਿ ਇਹੋ ਹੀ ਹੁਣ ਜਿਹੜਾ ਮੱਝਾਂ ਹੈ ਉਹ ਸਾਡੀਆਂ ਇਹੋ ਹੀ ਚਾਰੇਗਾ। ਇਹ ਕਾਫੀ ਬੰਦ ਹੋ ਗਏ ਨੇ ਤੇ ਇਹਨਾਂ ਨੂੰ ਹੁਣ ਮੇਰਾ ਖਿਆਲ ਆ ਕਿ ਹੁਣ ਤੁਸੀਂ ਪੜ੍ਹੋ, ਕਿਉਂਕਿ ਪੜ੍ਹਨਾ ਤੇ ਲਾਜ਼ਮੀ ਹੈ ਤੇ ਬੰਦ ਮੈਂ ਬਹੁਤ ਕਰ ਦਿੱਤੇ ਨੇ। ਕੋਈ ਨਹੀਂ, ਆਪਾਂ ਇੱਕ ਇੱਕ ਪੜ੍ਹ ਲੈਂਦੇ ਆ ਤਾਂ ਸਾਰੇ ਪੜ੍ਹੇ ਜਾਣਗੇ। ਹਾਂਜੀ, ਇੱਥੋਂ ਪੜ੍ਹੋ ਜੀ। ਹਾਂਜੀ ਮੈਂ ਪੜ੍ਹ ਦਿੰਦਾ ਇਹੋ। ਜੀ ਜੀ ਬਿਸਮਿਲ੍ਲਾ। ਵੱਡੇ 79 ਪੜ੍ਹੀਏ। ਇਹ ਪੜ੍ਹੋ। ਵੱਡੇ ਰਾਠ ਜ਼ਮੀਨ ਦੇ ਉੱਤੇ ਹੋਈ ਨਹੀਂ ਦੇ ਸਾਈਂ, ਮੁਅਜ਼ਮ ਨਾਮ ਜ਼ਾਤ ਦਾ ਰਾਂਝਾ ਟੁੱਕਣ ਸੱਤੇ ਪਾਹੀਂ, ਤਿਸ ਦੇ ਘਰ ਧੀਦੋ ਜੰਮਿਆ ਰੋਸ਼ਨ ਰੂਪ ਤਦਾਹੀਂ, ਵਾਹ ਜਣੇ ਦੀ ਧੀਦੋ ਰਾਂਝਾ, ਮੈਂ ਮਾਵਾਂ ਜਗ ਵਿੱਚ ਸੇ ਮਾਵਾਂ ਜਗ ਵਿੱਚ ਨਾਹੀਂ। ਸੈ ਮਾਵਾਂ ਜਗ ਵਿੱਚ ਨਹੀਂ, ਜਾਂ ਵਾਹ ਜਣੇ ਦੀ ਧੀਦੋ ਰਾਂਝਾ ਸੇ ਸੈ ਮਾਵਾਂ ਜਗ ਵਿੱਚ ਨਾਹੀਂ। ਬਸ ਥੋੜੀ ਦੇਰ। ਮੇਰਾ ਖਿਆਲ ਹੈ ਕਿ ਅਗਲੀ ਵਾਰੀ ਹੁਣ ਕਰਾਂਗੇ। ਮੈਨੂੰ ਕੋਈ ਆ ਗਿਆ ਹੈ ਤੇ ਜ਼ਰੂਰੀ ਮੈਨੂੰ ਜਾਣਾ ਪੈਣਾ ਹੈ। ਨਹੀਂ ਹੁਣ ਮਸਲਾ ਅਗਲੀ ਵਾਰੀ ਜ਼ਰਾ ਜ਼ਿਆਦਾ ਬਖਸ਼ਲਾਵਾਂਗੇ। ਵੈਸੇ ਵੀ ਸਾਡੀ ਕਲਾਸ ਦਾ ਟਾਈਮ ਹੋ ਰਿਹਾ ਹੈ ਤੇ ਅਸੀਂ ਇੱਥੋਂ ਪੜ੍ਹਨ ਤੋਂ ਸ਼ੁਰੂ ਕਰਾਂਗੇ। ਤੇ ਮੈਨੂੰ ਹੁਣ ਇਹ ਲੱਗਦਾ ਹੈ ਕਿ ਮੇਰਾ ਇਹ ਜਿਹੜੀ ਪਲਾਨ ਸੀਗਾ ਉਹ ਹੈਗਾ ਸੀ ਕਿ 2 ਕਲਾਸਾਂ ਦੇ ਵਿੱਚ ਇਹਨੂੰ ਅਸੀਂ ਮੁਕਾ ਦਿਆਂਗੇ ਦਮੋਦਰ ਨੂੰ, ਲੇਕਿਨ ਜਿੰਨੇ ਬੰਦ ਇੰਨੀ ਤੇਜ਼ੀ ਦੇ ਨਾਲ ਮੈਂ ਪੜ੍ਹੇ ਨੇ ਤੇ ਇਹ ਮੈਨੂੰ ਲੱਗਦਾ ਹੈ ਕਿ 2 ਕਲਾਸਾਂ 'ਚ ਨਹੀਂ ਮੁੱਕਣੀਆਂ। ਤੇ ਤੁਸੀਂ ਇਹ ਡਾਕਟਰ ਸਾਹਿਬ ਕਿੰਨੇ ਬੰਦ ਇਹਦੇ ਟੋਟਲ ਬੰਦ ਕਿੰਨੇ ਹੈ? ਵੈਸੇ ਤੇ ਇਹਦੇ ਕੋਈ ਪੂਰੀ ਤੇ ਜਿਹੜੀ ਦਮੋਦਰ ਦਾਸ ਦੀ ਹੀਰ ਹੈ ਉਹਦੇ ਕੋਈ 900 ਬੰਦ ਨੇ। ਉਹ ਤੇ ਬਹੁਤ ਜ਼ਿਆਦਾ ਡਾਕਟਰ ਸਾਹਿਬ। ਨਹੀਂ ਤੇ ਮੈਂ ਤੇ ਉਹਨਾਂ ਦੇ ਵਿੱਚੋਂ ਸ਼ਾਂਤੀ ਕਰੋ ਜੀ ਥੋੜੀ। 415 ਬੰਦਾਂ ਦੇ ਵਿੱਚੋਂ ਮੈਂ 35 ਬੰਦ ਚੁਣੇ ਸਨ। ਠੀਕ। ਯਾਨੀ 415 ਚੋਂ 35 ਬੰਦ। ਤੇ ਮੈਨੂੰ ਇਹ ਲੱਗਦਾ ਹੈ ਕਿ ਇਹ 3 ਕਲਾਸਾਂ ਸ਼ਾਇਦ ਮੁੱਕੇ। ਹੁਣ ਤੁਸੀਂ ਦੱਸੋ ਕੀ ਕਰਨਾ। ਤੇ ਡਾਕਟਰ ਸਾਹਿਬ ਠੀਕ ਹੈ, ਤੇ ਕਰਨਾ ਜੋ ਤੁਸੀਂ ਸਮਝਦੇ ਹੋ। ਠੀਕ ਹੈ ਫਿਰ ਓਕੇ। ਹਾਂਜੀ ਫਿਰ ਅਸੀਂ ਕਰਾਂਗੇ ਗੱਲ ਇਹਦੇ ਤੇ। ਠੀਕ ਹੈ ਡਾਕਟਰ ਸਾਹਿਬ। ਓਕੇ ਜੀ। ਓਕੇ ਠੀਕ ਹੈ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਮਿਹਰਬਾਨੀ ਜੀ, ਰੱਬ ਰਾਖਾ। ਰੱਬ ਰਾਖਾ एवरीवन, ਰੱਬ ਰਾਖਾ ਜੀ ਸਭ ਨੂੰ। ਰੱਬ ਰਾਖਾ ਜੀ, ਰੱਬ ਰਾਖਾ। ਰੱਬ ਰਾਖਾ ਜੀ। ਇੱਥੋਂ ਹੀ ਗੱਲ ਸ਼ੁਰੂ ਕਰਾਂਗੇ ਅਗਲੀ ਵਾਰੀ। ਠੀਕ ਹੈ ਜੀ।